बहुत ही सत्कार ते प्यार भरी सत श्री अकाल। ਤੇ ਜਿੰਨੇ ਸਾਡੇ ਫੇਸਬੁੱਕ ਤੇ ਵੀ ਦੇਖ ਰਹੇ ਉਹਨਾਂ ਨੂੰ ਵੀ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਮੇਰੇ ਨਾਲ ਅੱਜ ਸਾਥ ਦੇਣਗੇ ਰਾਜਕਰਨ ਵੀਰ ਸਿੰਘ ਜੀ। ਤੇ ਰਾਜਕਰਨ ਜੀ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਹਰਜੋਤ ਸਿੰਘ ਖਾਲਸਾ ਜੀ। ਪੰਜਾਬੀ ਰੇਡੀਓ USA ਦੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਰੋਤਿਓ ਅਪਡੇਟ ਅਮਰੀਕਾ ਦੇ ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ ਅਪਡੇਟ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਉਹ ਤੁਹਾਨੂੰ ਅਪਡੇਟਸ ਦੇਈਆਂ। ਇਸ ਦੇ ਨਾਲ ਨਾਲ ਪੂਰੇ ਅਮਰੀਕਾ ਭਰ ਦੇ ਵਿੱਚ ਕੀ ਵਾਪਰ ਰਿਹਾ ਆ, ਕੀ ਹੋ ਰਿਹਾ ਆ, ਕਿਹੜੀਆਂ ਖਬਰਾਂ ਪ੍ਰਮੁੱਖ ਚੱਲ ਰਹੀਆਂ ਨੇ ਉਹ ਵੀ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਜਿਹੜੀਆਂ ਸਾਂਝਾ ਕਰਦੇ ਹੋਏ ਜਾਂਦੇ ਆ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹਰਜੋਤ ਜੀ ਆਪਣੇ ਸਪਾਂਸਰਸ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅੱਜ ਦੇ ਸਾਡੇ ਇਸ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਸੰਤੋਖ ਸਿੰਘ ਪਰਮਜੀਤ ਕੌਰ ਵਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਤੇ ਹਰਜੋਤ ਜੀ ਆਪਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤਾਂ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ DMV ਕੈਲੀਫੋਰਨੀਆ DMV ਦੇ ਵੱਲੋਂ ਜਿਹੜਾ ਇੱਕ CDL ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਉਸ ਨੂੰ ਲੈ ਕੇ ਜਿਹੜੇ ਲਾਅ ਚੇਂਜਸ ਹੋਏ ਆ। ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਵੱਖ-ਵੱਖ ਜਿਹੜੀਆਂ ਸੂਤਰਾਂ ਤੋਂ ਜਿਹੜੀਆਂ ਖਬਰਾਂ ਨੇ, ਵੱਖ-ਵੱਖ ਅਦਾਰਿਆਂ ਤੋਂ ਖਬਰਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕਿੱਥੇ ਕੋਈ ਰੇਡ ਪਈ ਆ ਜਾਂ ਉਸ ਦੇ ਉੱਤੇ ਕੋਈ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕੋਈ ਲਾਅ ਦੇ ਵਿੱਚ ਕੋਈ ਫੇਰ ਬਦਲ ਆ ਜਾਂ ਕੋਈ ਉਸ ਨੂੰ ਲੈ ਕੇ ਗੱਲ ਕੀਤੀ ਗਈ ਆ, ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਆ ਉਹ ਸਾਂਝੀਆਂ ਕਰਾਂਗੇ। ਸੋ ਇਦਾਂ ਹੀ ਤੁਸੀਂ ਸਾਰੇ ਜਾਣਿਆਂ ਨੇ ਸਾਡੇ ਨਾਲ ਜੁੜੇ ਰਹਿਣਾ ਹੈ ਤੇ ਵੱਖ-ਵੱਖ ਖਬਰਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ। ਜੀ ਬਿਲਕੁਲ। ਤੇ ਹਰਜੋਤ ਜੀ ਆਪਾਂ ਜੇ ਬੁਲੇਟਿਨ ਦੀ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ DMV ਦੇ ਵਿੱਚ ਜਿਹੜੀ ਲੇਟੈਸਟ ਅਪਡੇਟ ਆਈ ਆ ਉਹ ਆਪਣੇ ਸਰੋਤਿਆਂ ਨਾਲ ਫੇਰ ਸਾਂਝੀ ਕਰਦੇ ਆ ਵੀ ਜਿਸ ਦੇ ਵਿੱਚ ਜਿੱਦਾਂ ਆਪਾਂ ਦੇਖਿਆ ਸੀ ਵੀ ਹਫ਼ਤਾ ਪਹਿਲਾਂ ਜਿਹੜੀ ਇੱਕ ਨਵੀਂ ਜਿਹੜੇ ਲਾਅ ਆਇਆ ਸੀਗਾ, ਨਵਾਂ ਉਹਨਾਂ ਨੇ ਲਾਅ ਚੇਂਜ ਕਰਨ ਦੀ ਗੱਲ ਕੀਤੀ ਸੀ ਜਿਸ ਦੇ ਵਿੱਚ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਉਹ ਸਿਰਫ ਤੇ ਸਿਰਫ ਜਿਹੜੇ ਸਿਟੀਜ਼ਨ ਨੇ ਜਿਹੜੇ ਇੱਥੇ ਦੇ ਤੇ ਜਾਂ ਜਿਹਨਾਂ ਕੋਲ ਗ੍ਰੀਨ ਕਾਰਡ ਆ ਉਹਨਾਂ ਨੂੰ ਦੇਣ ਦੀ ਗੱਲ ਕੀਤੀ ਸੀ 10 ਮਈ ਤੋਂ ਬਾਅਦ ਦੇ ਵਿੱਚ। ਪਰ ਜਦੋਂ ਆਪਾਂ ਇੱਥੋਂ ਖਬਰ ਦਿੱਤੀ ਉਸ ਤੋਂ ਬਾਅਦ ਦੇ ਵਿੱਚ ਸਾਰੇ ਜਾਣਿਆਂ ਨੂੰ ਇੱਕ ਧੱਕਾ ਤਾਂ ਲੱਗਾ ਵੀ ਇਹ ਇਦਾਂ ਹੋ ਨਹੀਂ ਸਕਦਾ, ਇਹ ਗਲਤ ਆ, ਸਾਰਾ ਕੁਝ ਇਦਾਂ ਹੋ ਨਹੀਂ ਸਕਦਾ। ਪਰ ਜਦੋਂ ਸਾਰੇ ਜਾਣਿਆਂ ਨੇ ਇਕੱਠੇ ਹੋ ਕੇ ਸੈਨੇਟਰਸ ਨੂੰ ਸਾਰਾ ਕੁਝ ਜਿਹੜਾ ਉਹਨਾਂ ਨੂੰ ਕਾਲਸ ਕੀਤੀਆਂ, ਈਮੇਲਸ ਕੀਤੀਆਂ, ਤਾਂ ਸਾਰਿਆਂ ਨੇ ਪ੍ਰੈਸ਼ਰ ਪਾਇਆ ਵੀ ਇਕਨੋਮੀ ਦੇ ਉੱਤੇ ਇਸ ਦੇ ਉੱਤੇ ਮਾੜਾ ਅਸਰ ਪਵੇਗਾ ਇਸ ਲਾਅ ਦੇ ਕਰਕੇ, ਕਿਉਂਕਿ ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹ ਵਰਕ ਪਰਮਿਟ ਦੇ ਉੱਤੇ ਅਮਰੀਕਾ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ CDL ਹੋਲਡਰ ਨੇ ਤੇ ਉਹਨਾਂ ਨੂੰ ਜਿਹੜਾ ਹੁਣ ਉਹ ਅਲਾਉ ਕੀਤਾ ਜਾਵੇ। ਸੋ ਅੱਜ ਉਹਨਾਂ ਨੇ ਲੇਟੈਸਟ ਜਿਹੜੇ ਚੇਂਜਸ ਹਰਜੋਤ ਜੀ ਕੀਤੇ ਨੇ ਜਿਸ ਦੇ ਵਿੱਚ ਉਹਨਾਂ ਨੇ ਹੁਣ ਲੀਗਲ ਪ੍ਰੈਜ਼ੈਂਸ ਵਾਲਿਆਂ ਨੂੰ ਵੀ ਜਿਹੜਾ ਆ CDL ਨਵਾਂ ਤੇ ਐਗਜ਼ਿਸਟਿੰਗ ਜਿਹੜਾ ਆ ਉਹ ਬਣਾਉਣ ਦੀ ਜਿਹੜੀ ਆ ਉਹ ਮਨਜ਼ੂਰੀ ਦੇ ਦਿੱਤੀ ਆ, ਬਸ਼ਰਤੇ ਤੁਸੀਂ ਕੈਲੀਫੋਰਨੀਆ ਦੇ ਰੈਜ਼ੀਡੈਂਟ ਹੋਵੋ। ਤਕਰੀਬਨ 1 ਸਾਲ ਜਾਂ ਉਸ ਤੋਂ ਵੱਧ ਤੁਸੀਂ ਕੈਲੀਫੋਰਨੀਆ ਦੇ ਵਿੱਚ ਪਿਛਲੇ 1 ਸਾਲ ਜਾਂ ਉਸ ਤੋਂ ਵੱਧ ਸਮੇਂ ਤੋਂ ਰਹਿ ਰਹੇ ਹੋਵੋ। ਬਿਲਕੁਲ। ਉਹਨਾਂ ਨੇ ਪਹਿਲਾਂ ਜਦੋਂ ਜਿਹੜੀ ਫਸਟ ਪ੍ਰੈਸ ਰਿਲੀਜ਼ ਕੀਤੀ ਸੀ ਉਦੋਂ ਉਹਨਾਂ ਨੇ ਸਿਰਫ US ਸਿਟੀਜ਼ਨ ਤੇ ਪਰਮਨੈਂਟ ਰੈਜ਼ੀਡੈਂਟ ਲਿਖਿਆ ਸੀ ਤੇ ਉਹ ਫਿਰ ਆਪਾਂ ਸਾਰਿਆਂ ਨਾਲ ਸਾਂਝਾ ਵੀ ਕੀਤਾ ਤੇ ਰੌਲਾ ਵੀ ਕਾਫੀ ਪਾਇਆ ਤੇ ਕਿਉਂਕਿ ਵਾਸ਼ਿੰਗਟਨ ਸਟੇਟ ਦੇ ਵਿੱਚ ਐਗਜ਼ੈਕਟਲੀ ਸੇਮ ਹੋਇਆ ਸੀ। ਜੀ। ਉਹ ਤੋਂ ਬਾਅਦ ਫਿਰ ਆਪਣੇ ਜਿਹੜੇ ਸੁਣਨ ਵਾਲੇ ਸਰੋਤੇ ਉਹ ਐਕਟਿਵ ਵੀ ਕਾਫੀ ਹੋਏ, ਉਹਨਾਂ ਨੇ ਕਾਲਾਂ ਵੀ ਕੀਤੀਆਂ, DMV ਵੀ ਆਪਣੇ ਕਾਂਗਰਸਮੈਨ, ਸੈਨੇਟਰਸ, ਅਸੈਂਬਲੀਮੈਨ ਸਾਰਿਆਂ ਨੂੰ ਕੰਟੈਕਟ ਵੀ ਕੀਤਾ ਤੇ ਅੱਜ ਉਹਨਾਂ ਨੇ ਜਿਹੜੀ ਆ ਉਹ ਵਰਡਿੰਗ ਚੇਂਜ ਕਰ ਦਿੱਤੀ ਆ। ਹੁਣ ਉਹਨਾਂ ਨੇ ਲਿਖਤਾ ਵੀ US ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਟ ਜਾਂ ਲੀਗਲ ਪ੍ਰੈਜ਼ੈਂਸ। ਸੋ ਲੀਗਲ ਪ੍ਰੈਜ਼ੈਂਸ ਦਾ ਮਤਲਬ ਕੋਈ ਵੀ ਪੋਲੀਟੀਕਲ ਅਸਾਈਲਮ ਤੇ ਜਿਹਨੂੰ ਵੀ ਵਰਕ ਪਰਮਿਟ ਮਿਲਿਆ, ਚਾਹੇ ਉਹ H1 ਨਾਲ ਜਾਂ ਕਿਸੇ ਤਰੀਕੇ ਨਾਲ, ਉਹ ਕੈਲੀਫੋਰਨੀਆ ਦਾ ਡਰਾਈਵਿੰਗ ਲਾਇਸੈਂਸ ਲੈ ਸਕਦਾ ਬਸ਼ਰਤੇ ਕਿ ਉਹ ਇੱਥੇ ਦਾ ਰੈਜ਼ੀਡੈਂਟ ਹੋਵੇ। ਜੀ। ਸੋ ਆਪਾਂ ਜਿਹੜੀ ਜ਼ਰੂਰ ਨਿਊਜ਼ ਸ਼ੇਅਰ ਕਰਨਾ ਚਾਹੁੰਦੇ ਸੀ। ਤੇ ਅਗਲੀ ਜੇ ਆਪਾਂ ਹੁਣ ਖਬਰ ਦੇ ਵੱਲ ਕਰੀਏ, ਇਮੀਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਇਸ ਟਾਈਮ ਵੱਖ-ਵੱਖ ਸੂਤਰਾਂ ਤੋਂ ਆ ਰਹੀਆਂ ਆ। ਕਈ ਬਹੁਤ ਸਾਰੇ ਕਹਿਣਗੇ ਵੀ ਅਸੀਂ ਤੁਹਾਨੂੰ ਡਰਾਉਂਦੇ ਆ, ਅਸੀਂ ਡਰਾ ਨਹੀਂ ਰਹੇ, ਅਸੀਂ ਤੁਹਾਨੂੰ ਖਬਰਾਂ ਜਿਹੜੀਆਂ ਉਹ ਪਹੁੰਚਾ ਰਹੇ ਆ ਜਿੱਥੇ ਜੋ ਕੁਝ ਵਾਪਰਿਆ ਆ। ਜੇ ਮੀਡੀਆ ਆਪਣੇ ਇਸ ਰੋਲ ਤੋਂ ਪਿੱਛੇ ਹਟ ਜਾਵੇਗਾ ਵੀ ਕਿੱਥੇ ਕੀ ਵਾਪਰ ਰਿਹਾ ਆ, ਕਿੱਥੇ ਕੀ ਨਹੀਂ, ਜੇ ਇਹੀ ਕਹੂ ਜਾਣਗੇ ਵੀ ਜੇ ਆਪਣੇ ਘਰੋਂ ਕੋਈ ਨਹੀਂ ਚੱਕਿਆ ਗਿਆ ਜਾਂ ਆਪਣੇ ਭਾਈਚਾਰੇ ਚੋਂ ਕੋਈ ਨਹੀਂ ਚੱਕਿਆ ਗਿਆ ਤਾਂ ਮਤਲਬ ਕੁਝ ਨਹੀਂ ਹੋ ਰਿਹਾ, ਇਹ ਗੱਲ ਬਿਲਕੁਲ ਗਲਤ ਹੋਵੇਗੀ। ਕਈਆਂ ਦੀ ਇਹ ਜਿਹੜੀ ਮਾਨਸਿਕਤਾ ਬਹੁਤ ਜਿਹੜਾ ਕੰਮ ਖਰਾਬ ਕਰਦੀ ਆ। ਫਿਰ ਜਦੋਂ ਸਾਰੇ ਜਾਣੇ ਉਧਰੋਂ ਚੱਕ ਹੋ ਗਏ, ਜਦੋਂ ਉਹ ਵੇਲਾ ਸੀਗਾ ਉਹਨਾਂ ਦੇ ਨਾਲ ਖੜਨ ਦਾ, ਜੇ ਆਪਾਂ ਉਦੋਂ ਉਹਨਾਂ ਦਾ ਜਿਹੜਾ ਸਾਥ ਨਹੀਂ ਦਿੱਤਾ ਤੇ ਜਦੋਂ ਤੁਹਾਡੇ ਉੱਤੇ ਵਿਪਤਾ ਆਈ ਤੇ ਕਿਸੇ ਨੇ ਸਾਥ ਨਹੀਂ ਦੇਣਾ। ਸੋ ਇਹ ਤੁਹਾਨੂੰ ਨਿਊਜ਼ ਅਸੀਂ ਇਸੇ ਕਰਕੇ ਦੱਸਦੇ ਰਹਿੰਦੇ ਆ ਵੀ ਕੀ ਵਾਪਰ ਰਿਹਾ ਆ,
ਦੁਨੀਆ ਭਰ ਦੇ ਵਿੱਚ, ਅਮਰੀਕਾ ਦੇ ਵਿੱਚ ਖਾਸ ਕਰਕੇ, ਕਿਉਂਕਿ ਇਮੀਗ੍ਰੇਸ਼ਨ ਦੇ ਨਾਲ ਆਪਾਂ ਹਰ ਇੱਕ ਜਾਣਾ ਸਿੱਧੇ ਤਰੀਕੇ ਦੇ ਨਾਲ ਜੁੜਿਆ ਹੀ ਹੋਇਆ ਆ। ਸੋ ਰਾਜਕਰ ਵੀ ਜੀ, ਇਹ ਤੁਹਾਨੂੰ ਯਾਦ ਹੋਊਗਾ 2-3 ਸਾਲ ਪਹਿਲਾਂ ਵੀ ਕਾਫੀ ਪ੍ਰੋਟੈਸਟ ਹੁੰਦੇ ਸੀ ਜਦੋਂ ਪ੍ਰੈਜ਼ੀਡੈਂਟ ਓਬਾਮਾ ਸੀਗੇ, ਤੇ ਬਹੁਤ ਸਾਰੇ ਸਪੈਨਿਸ਼ ਮੂਲ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਪ੍ਰੋਟੈਸਟ ਕੀਤੇ ਸੀ ਲਾਸ ਐਂਜਲਸ, ਹੋਰ ਬਹੁਤ ਵੱਡੇ ਸ਼ਹਿਰਾਂ ਦੇ ਵਿੱਚ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਤੇ ਉਦੋਂ ਵੀ ਅਸੀਂ ਅਨਾਉਂਸ ਕੀਤਾ ਸੀ ਵੀ ਆਪਣਾ ਪੰਜਾਬੀ ਬੰਦਾ ਉੱਥੇ ਕੋਈ ਮਿਲਦਾ ਨਹੀਂ ਹੈ। ਜੀ ਬਿਲਕੁਲ, ਜਦੋਂ ਤੁਸੀਂ ਸਾਰੀਆਂ ਕਮਿਊਨਿਟੀਆਂ ਨਾਲ ਰਲ ਕੇ ਨਹੀਂ ਚੱਲਦੇ ਤੇ ਫਿਰ ਜਿਹੜੇ ਕੋਈ ਵਿਪਤਾ ਪੈਂਦੀ ਆ ਤਾਂ ਫਿਰ ਸਾਰੇ ਜਣੇ ਕਹਿੰਦੇ ਵੀ ਹੁਣ ਸਾਡਾ ਸਾਥ ਦਿਓ। ਜੀ ਸੋ ਦੇਖੋ ਭਈ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਮੁਤਾਬਕ ਕਹਿੰਦੇ ਵੀ ਜਿਹੜੇ ਆਈਸ ਵਾਲੇ ਆ, ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵਾਲੇ ਆ, ਉਹ ਯੂਜ਼ਲੀ ਕੋਈ ਜਿੱਦਾਂ ਰਿਲੀਜੀਅਸ ਪਲੇਸ, ਚਾਹੇ ਚਰਚ, ਗੁਰਦੁਆਰਾ, ਮੰਦਿਰ ਹੋਵੇ ਜਾਂ ਹਸਪੀਟਲ ਹੋਵੇ ਜਾਂ ਸਕੂਲ, ਉੱਥੇ ਰੇਡ ਨਹੀਂ ਮਾਰਦੇ। ਪਰ ਉਹਨਾਂ ਨੇ ਕੱਲ ਲਾਸ ਐਂਜਲਸ ਦੇ ਵਿੱਚ ਇੱਕ ਜਿਹੜਾ ਸਪੈਨਿਸ਼ ਮੂਲ ਦਾ ਬੰਦਾ ਸੀ, ਰਮੂਲੋ ਐਵਲੀਕਾ ਗੋਨਜ਼ਾਲਸ, ਉਹ ਜਦੋਂ ਆਪਣੀ ਇੱਕ 13 ਸਾਲਾਂ ਦੀ ਬੱਚੀ ਨੂੰ ਸਕੂਲੇ ਛੱਡਣ ਗਿਆ ਤੇ ਉੱਥੋਂ ਆਈਸ ਵਾਲਿਆਂ ਨੇ ਉਹਨੂੰ ਚੱਕ ਲਿਆ, ਜਿਹਦੇ ਕਰਕੇ ਬਹੁਤ ਸਾਰੇ ਜਿਹੜੀ ਲਾਸ ਐਂਜਲਸ ਦੇ ਵਿੱਚ ਹਾਹਾਕਾਰ ਮਚੀ ਹੋਈ ਆ ਵੀ ਇਹ ਕੀ ਹੋ ਰਿਹਾ ਹੈ ਜੀ। ਕਿਉਂਕਿ ਜਿਹੜੀ ਤੁਸੀਂ ਚਰਚ ਦੀ ਗੱਲ ਕੀਤੀ, ਰਿਲੀਜੀਅਸ ਪਲੇਸ ਦੀ ਗੱਲ ਕੀਤੀ, ਇੱਕ ਖਬਰ ਇਸ ਤੋਂ ਪਹਿਲਾਂ ਵੀ ਆ ਚੁੱਕੀ ਸੀਗੀ ਵੀ ਇੱਕ ਚਰਚ ਦੇ ਬਾਹਰ ਖੜੇ ਸੀਗੇ ਆਈਸ ਏਜੰਟਸ। ਅੱਜ ਤੋਂ ਕੁਝ ਦਿਨ ਪਹਿਲਾਂ ਦੀ ਜਿਹੜੀ ਖਬਰ ਸੀ, ਉੱਥੋਂ ਵੀ ਕਈਆਂ ਨੂੰ ਡਿਟੇਨ ਜਿਹੜਾ ਆ ਉਹ ਕਰ ਲਿਆ ਸੀ। ਤੇ ਜਿੱਦਾਂ ਗੋਨਜ਼ਾਲਸ ਦੀ ਆਪਾਂ ਇਹਦੇ ਵਿੱਚ ਗੱਲ ਕਰ ਰਹੇ ਹਾਂ, ਉਸਦੀ ਜਿਹੜੀ ਬੇਟੀ ਆ ਉਸਨੇ ਉਸਦੀ ਵੀਡੀਓ ਵੀ ਬਣਾਈ ਹੋਈ ਆ, ਜਿਹੜੀ ਕਿ ਵੱਖ-ਵੱਖ ਨਿਊਜ਼ ਚੈਨਲ ਦੇ ਉੱਤੇ ਤੁਸੀਂ ਦੇਖੀ ਵੀ ਹੋਵੇਗੀ, ਤੇ ਜਾਂ ਤੁਸੀਂ ਦੇਖੋਗੇ ਉਸ ਨੂੰ ਆਪਾਂ ਸ਼ੇਅਰ ਵੀ ਕੀਤਾ ਆ ਵੀ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਈਸ ਏਜੰਟਸ ਆਏ ਨੇ ਤੇ ਉਸ ਨੂੰ ਜਿਹੜਾ ਉੱਥੋਂ ਡਿਟੇਨ ਕਰਕੇ ਜਿਹੜਾ ਆ ਉਹ ਲੈ ਗਏ ਨੇ ਜੀ। ਸੋ ਉਹਨਾਂ ਨੇ ਕਿਹਾ ਉਹ 2 ਬੇਟੀਆਂ ਨੂੰ ਛੱਡਣ ਗਿਆ ਸੀ, ਇੱਕ ਬੇਟੀ ਨੂੰ ਆਲਰੇਡੀ ਸਕੂਲੇ ਛੱਡਿਆ ਤੇ ਦੂਜੀ ਨੂੰ ਦੂਸਰੇ ਸਕੂਲ ਛੱਡਣਾ ਸੀ, ਤੇ ਉਸ ਜਿਹੜੀ ਉਹਨਾਂ ਦੀ ਬੱਚੀ ਸੀ ਉਹਨ ਪੂਰਾ ਰਿਕਾਰਡ ਕੀਤਾ ਇਹ ਜੀ ਆਪਣੇ ਕੈਮਰੇ ਦੇ ਉੱਤੇ। ਹੁਣ CNN ਸਾਰੇ ਜੋ ਵੀ ਮੇਜਰ ਚੈਨਲ ਹੈਗੇ ਆ ਦਿਖਾ ਰਹੇ ਹੈਗੇ ਆ, ਤੇ ਉਹ ਕਹਿੰਦੇ ਬਈ ਜਿਹੜੇ ਆਈਸ ਵਾਲੇ ਏਜੰਟਸ ਕਹਿੰਦੇ ਆ ਬਈ ਉਹ 25 ਸਾਲਾਂ ਤੋਂ ਇਹ ਬੰਦਾ ਇੱਥੇ ਰਹਿ ਰਿਹਾ ਸੀ USA ਦੇ ਵਿੱਚ, ਤੇ 4 ਉਹਦੇ ਬੱਚੇ ਆ ਤੇ ਇੱਕ 25 ਸਾਲਾਂ ਦਾ ਵੀ ਬੱਚਾ ਹੈਗਾ ਆ। ਦੇਖੋ ਉਹਦੇ ਕੋਲ ਪੇਪਰ ਨਹੀਂ ਸੀ, ਪਰ ਉਹਦਾ ਰੀਜ਼ਨ ਅਰੈਸਟ ਕਰਨ ਦਾ ਉਹਨੇ ਦੱਸਿਆ ਵੀ ਉਹਨੂੰ ਇੱਕ DUI ਮਿਲੀ ਸੀਗੀ ਲਾਸ ਐਂਜਲਸ ਦੇ ਵਿੱਚ ਕਾਫੀ ਸਾਲ ਪਹਿਲਾਂ, ਤੇ ਇਸੇ ਤਰ੍ਹਾਂ ਇੱਕ ਸ਼ਾਇਦ ਕੋਈ ਮਿਸਡਮੀਨਰ ਵੀ ਸੀਗਾ, ਤੇ ਉਹ ਉਸੇ ਰੈਕਟ ਦੇ ਪਿੱਛੇ ਗਏ। ਉਹ ਕਹਿੰਦੇ ਵੀ ਈਵਨ ਦੋ ਹੁਣ ਸਾਨੂੰ ਕ੍ਰਿਮੀਨਲ ਨਹੀਂ ਲੱਗਦਾ, ਪਰ ਉਹਨਾਂ ਨੇ ਅਰੈਸਟ ਕਰ ਲਿਆ। ਇਹ ਵੀ ਹੋ ਸਕਦਾ, ਜ਼ਰੂਰੀ ਨਹੀਂ ਵੀ ਉਸ ਨੂੰ ਸ਼ਾਇਦ ਡਿਪੋਰਟ ਹੀ ਕਰ ਦੇਣ, ਹੋ ਸਕਦਾ ਵੀ ਕਿਸੇ ਬੌਂਡ ਦੇ ਕਰਕੇ ਉਹ ਬਾਹਰ ਵੀ ਆ ਜਾਏ। ਪਰ ਤੁਹਾਨੂੰ ਇਹ ਖਬਰ ਦੱਸਣ ਦਾ ਮਕਸਦ ਇਹੀ ਆ ਵੀ ਚੁਕੰਨੇ ਰਹਿਣ ਦੀ ਜਿਹੜੇ ਜ਼ਰੂਰਤ ਆ। ਜੇ ਇਦਾਂ ਕਰ ਰਹੇ ਆ ਜਿਹੜਾ ਕੋਈ ਬੰਦਾ 25 ਸਾਲ ਤੋਂ ਇੱਥੋਂ ਰਹਿ ਰਿਹਾ ਆ, ਪਰ ਫਿਰ ਇਹ ਵੀ ਦੇਖਦਾ ਹੈ ਬੰਦਾ ਵੀ ਜੇ 25 ਸਾਲ ਤੋਂ ਰਹਿ ਰਿਹਾ, ਕਿਸੇ ਨਾ ਕਿਸੇ ਤਰੀਕੇ ਨਾਲ ਪੇਪਰ ਵਰਕ ਦੇ ਵਾਲੇ ਪਾਸੇ ਨੂੰ ਜਿਹੜਾ ਉਹਨਾਂ ਨੂੰ ਗੱਲ ਜਿਹੜੀ ਉਹ ਜ਼ਰੂਰ ਤੋੜਨੀ ਚਾਹੀਦੀ ਸੀ। ਤੇ ਹਰਜੋਤ ਜੀ ਅੱਜ ਵਿਸ਼ੇਸ਼ ਤੌਰ ਤੇ ਐਕਸਪਲੇਨ ਕਰਨਗੇ ਵੀ ਇਹ ਜਿਹੜਾ ਇੱਥੇ ਕਥਿਤ ਤੌਰ ਤੇ ਕਿਹਾ ਜਾਂਦਾ ਵੀ 11 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਰਹਿੰਦੇ ਨੇ, ਤੇ ਜਿਹੜਾ ਇੱਕ ਆਰਡਰ ਆ ਜਿਸ ਦੇ ਵਿੱਚ ਇਹ ਕਿਹਾ ਵੀ ਜਿਹੜੇ ਕ੍ਰਿਮੀਨਲ ਐਕਟੀਵਿਟੀ ਵਾਲੇ ਆ ਉਹਨਾਂ ਨੂੰ ਹੀ ਜਿਹੜਾ ਉਹ ਫੜਨ ਦੀ ਕੋਸ਼ਿਸ਼ ਕਰ ਰਹੇ ਨੇ, ਜੋ ਉਹਨਾਂ ਨੂੰ ਉਹ ਫੜ ਰਹੇ ਨੇ। ਅੱਜ ਇਹ ਐਕਸਪਲੇਨ ਕੀਤਾ ਜਾਵੇਗਾ ਵੀ ਕਿਹੜੇ ਬੰਦੇ ਇੱਥੇ ਉਹਨਾਂ 11 ਮਿਲੀਅਨ ਕਥਿਤ ਤੌਰ ਤੇ ਜਿਹੜੇ ਕਹੇ ਜਾਂਦੇ ਨੇ ਉਹਨਾਂ ਵਿੱਚੋਂ ਕ੍ਰਿਮੀਨਲ ਕਿਹਨਾਂ ਨੂੰ ਮੰਨਿਆ ਜਾਂਦਾ ਆ। ਸੋ ਉਹ ਜਿਹੜਾ ਹੁਣ ਹਰਜੋਤ ਜੀ ਐਕਸਪਲੇਨ ਕਰਨਗੇ। ਸੋ ਬਿਲਕੁਲ ਰਾਜਕਨਵੀਰ ਜੀ, ਸਾਰੇ ਲੋਕਾਂ ਨੂੰ ਪਤਾ ਆ ਵੀ 11 ਮਿਲੀਅਨ ਦੇ ਕਰੀਬ ਜਿਹੜੇ ਅਨਡਾਕੂਮੈਂਟਡ ਲੋਕ ਆ ਉਹ USA ਦੇ ਵਿੱਚ ਰਹਿੰਦੇ ਆ ਜੀ, ਤੇ ਉਹਦੇ ਵਿੱਚੋਂ ਵੱਡੀ ਮੈਜੋਰਿਟੀ ਸਾਡੀ ਸਟੇਟ ਕੈਲੀਫੋਰਨੀਆ ਦੇ ਵਿੱਚ ਆ ਜੀ। ਤੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਹੁਣ ਇਹ ਐਕਸਪਲੇਨ ਕੀਤਾ ਵੀ ਇਹ ਰੀਜ਼ਨ ਕੀ ਆ ਵੀ ਸਾਰੇ ਕਿਤੇ ਇਲੀਗਲੀ ਉਹ ਬਾਰਡਰ ਕ੍ਰਾਸ ਕਰਕੇ ਆਏ ਆ। ਕਹਿੰਦੇ ਨਹੀਂ, 45% ਲੋਕ ਜਿਹੜੇ ਅਨਡਾਕੂਮੈਂਟਡ ਵਿੱਚ ਆ ਉਹ ਲੀਗਲੀ ਐਂਟਰ ਹੋਏ ਆ USA ਦੇ ਵਿੱਚ, ਜਿਨ੍ਹਾਂ ਨੇ ਬਾਅਦ ਦੇ ਵਿੱਚ। ਸੋ ਲੀਗਲੀ ਐਂਟਰ ਹੋਣ ਦਾ ਮਤਲਬ ਵੀ ਉਹ ਕੋਈ ਵਿਜ਼ਟਰ ਵੀਜ਼ੇ ਤੇ ਆ ਗਿਆ, ਕੋਈ ਕਿਸੇ ਤਰ੍ਹਾਂ ਰਿਲੀਜੀਅਸ ਵੀਜ਼ੇ ਤੇ ਆ ਗਿਆ, ਕੋਈ H1 ਤੇ ਆ ਗਿਆ, ਮੁੜ ਕੇ ਉਹ ਵਾਪਸ ਨਹੀਂ ਗਏ। ਜੀ ਜੀ, ਓਵਰਸਟੇ ਕਰ ਗਏ ਜੀ। ਸੋ ਉਹ ਕਹਿੰਦੇ ਵੀ ਜੇ ਤੁਹਾਡੀ ਇਦਾਂ ਦੀ ਕੋਈ ਵਾਇਲੇਸ਼ਨ ਹੁੰਦੀ ਆ ਉਹਨੂੰ ਸਿਵਲ ਵਾਇਲੇਸ਼ਨ ਚ ਕਾਊਂਟ ਕੀਤਾ ਜਾਂਦਾ ਹੈ। ਜੀ ਜੀ ਜੀ। ਜਿਹੜਾ ਕੋਈ ਆਈ ਥਿੰਕ ਉਹ ਜਿਹੜਾ ਗਲਤ ਤਰੀਕੇ ਦੇ ਨਾਲ ਬਾਰਡਰ ਟੱਪ ਕੇ ਜਦੋਂ ਆਉਂਦੇ ਆ ਉਸ ਨੂੰ ਮਿਸਡਮੀਨਰ ਕਹਿੰਦੇ ਆ। ਜਿਹੜਾ ਉਹਨੂੰ ਕਿਹਾ ਅਗਰ ਤੁਸੀਂ ਬਾਰਡਰ ਕ੍ਰਾਸ ਕਰਦੇ ਫੜੇ ਜਾਂਦੇ ਆ ਜਿੱਦਾਂ ਮੈਕਸੀਕੋ ਤੋਂ ਜਾਂ ਹੋਰ, ਉਹਨੂੰ ਮਿਸਡਮੀਨਰ ਕਹਿੰਦੇ ਆ ਜੀ। ਤੇ ਕਹਿੰਦੇ ਜੇ ਤੁਹਾਨੂੰ ਡਿਪੋਰਟੇਸ਼ਨ ਲੱਗ ਜਾਂਦੀ ਆ ਤੇ ਡਿਪੋਰਟੇਸ਼ਨ ਲੱਗ ਕੇ ਤੁਸੀਂ ਫੇਰ ਦੁਬਾਰਾ ਐਂਟਰ ਹੋ ਜਾਂਦੇ ਆ ਜੀ, ਫੇਰ ਉਹ ਤੁਹਾਡੇ ਤੇ ਫੈਲਨੀ ਲੱਗਦੀ, ਫੈਲਨੀ ਚਾਰਜ ਜਿਹੜੇ ਆ ਫੇਰ ਹੁੰਦੇ ਤੇ ਜਾਂ ਕਈ ਵਾਰੀ ਕੀ ਹੁੰਦਾ ਵੀ ਤੁਹਾਡੇ ਤੇ ਡਿਪੋਰਟੇਸ਼ਨ ਲੱਗ ਕੇ ਤੁਸੀਂ ਨਹੀਂ ਗਏ, ਇੱਥੇ ਰਹੀ ਜਾਂਦੇ ਆ, ਫੇਰ ਵੀ ਤੁਸੀਂ ਅੜਿੱਕੇ ਆ ਸਕਦੇ ਆ। ਸੋ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ 11 ਮਿਲੀਅਨ ਚੋਂ ਇਹ ਨਹੀਂ ਆ ਵੀ ਸਾਰੇ ਦੇ ਸਾਰੇ ਹੀ ਜਿਹੜੇ ਆ ਕ੍ਰਿਮੀਨਲ ਐਕਟੀਵਿਟੀ ਜਾਂ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਆ, ਉਹਨਾਂ ਵਿੱਚੋਂ 45% ਹੀ ਜਿਹੜੇ ਆ
ਉਸ ਕੈਟਾਗਰੀ ਚ ਆਉਂਦੇ ਆ, ਜੋ ਕਿ ਇੱਕ ਬਹੁਤ ਵੱਡਾ ਨੰਬਰ ਆ। ਫਿਰ ਵੀ ਜੇ ਦੇਖਿਆ ਜਾਵੇ ਬਹੁਤ ਵੱਡਾ ਨੰਬਰ ਆ। ਸੋ ਕਈ ਤਰੀਕੇ ਦੇ ਜਿਹੜੇ ਕੋਸ਼ਿਸ਼ਾਂ ਜਿਹੜੀਆਂ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਖਾਸ ਕਰਕੇ ਹੁਣ ਤੇਜ਼ੀ ਦੇ ਨਾਲ ਇਸ ਦੇ ਵੱਲ ਜਿਹੜਾ ਹੈ ਉਹ ਕਾਰਵਾਈਆਂ ਜਿਹੜੀਆਂ ਉਹ ਕਰ ਰਹੀਆਂ ਆ। ਤੇ ਆਪਾਂ ਆਪਣੇ ਸਰੋਤਿਆਂ ਨੂੰ ਜ਼ਰੂਰ ਬੇਨਤੀ ਕਰਦੇ ਜਿਹੜੇ ਫੇਸਬੁੱਕ ਦੇ ਉੱਤੇ ਦੇਖ ਰਹੇ ਆ, ਇਸ ਨੂੰ ਵੱਧ ਤੋਂ ਵੱਧ ਜਿਹੜਾ ਜੀ ਤੁਸੀਂ ਨਾਲ ਦੇ ਨਾਲ ਸ਼ੇਅਰ ਵੀ ਕਰੋ, ਤਾਂ ਜੋ ਹੋਰ ਵੀ ਬਹੁਤ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਦੇ ਬਾਰੇ ਜਿਹੜੀ ਅਪਡੇਟ ਆ ਇਮੀਗ੍ਰੇਸ਼ਨ ਨੂੰ ਲੈ ਕੇ ਆ ਉਹ ਮਿਲਦੀ ਜਾਵੇ। ਇਮੀਗ੍ਰੇਸ਼ਨ ਦੇ ਨਾਲ ਜਾਂ ਆਪਾਂ ਕਹਿ ਲਓ ਵੀ ਡੈਪੂਟੇਸ਼ਨ ਦੇ ਨਾਲ ਜੁੜੀ ਹੋਈ ਜੇ ਖਬਰ ਹੋਰ ਕਰੀਏ, ਓਰੇਗਨ ਦੇ ਇੱਕ ਜੱਜ ਉਹਨਾਂ ਦੀ ਅਦਾਲਤ ਦੇ ਵਿੱਚ ਇੱਕ DUI ਦੇ ਕੇਸ ਦੇ ਵਿੱਚ ਅਨਡਾਕੂਮੈਂਟਡ ਇਮੀਗ੍ਰੈਂਟ ਆ ਪੇਸ਼ੀ ਦੇ ਲਈ ਆਇਆ ਸੀ। ਜਦ ਆਈਸ ਏਜੰਟਸ ਉਸ ਕੋਰਟ ਰੂਮ ਦੇ ਬਾਹਰ ਇੰਤਜ਼ਾਰ ਕਰ ਰਹੇ ਸੀ ਵੀ ਉਹ ਪੇਸ਼ੀ ਭੁਗਤ ਕੇ ਆਵੇ ਬਾਹਰ, ਤਾਂ ਉਸ ਬੰਦੇ ਨੂੰ ਉੱਥੋਂ ਜਿਹੜਾ ਡਿਟੇਨ ਕਰ ਲਿਆ ਜਾਵੇ, ਗ੍ਰਿਫਤਾਰ ਕਰ ਲਿਆ ਜਾਵੇ। ਜਦ ਉਸ ਜੱਜ ਨੂੰ ਇਹ ਸੂਚਨਾ ਮਿਲੀ, ਇਹ ਪਤਾ ਲੱਗਾ ਵੀ ਆਈਸ ਵਾਲੇ ਉਸ ਨੂੰ ਇਸ ਤਰੀਕੇ ਨਾਲ ਫੜਨ ਦੇ ਲਈ ਆ ਰਹੇ ਆ, ਤਾਂ ਉਸ ਜੱਜ ਨੇ ਜਿਹੜੇ ਉਸ ਅਨਡਾਕੂਮੈਂਟਡ ਇਮੀਗ੍ਰੈਂਟ ਆ ਜਿਹੜਾ ਉਸ ਕੋਰਟ ਦੇ ਵਿੱਚ ਆਇਆ ਸੀ ਸੁਣਵਾਈ ਦੇ ਲਈ, ਪੇਸ਼ੀ ਦੇ ਲਈ, ਉਸ ਨੂੰ ਆਪਣੇ ਪ੍ਰਾਈਵੇਟ ਚੈਂਬਰਸ ਦੇ ਥਰੂ ਜਿਹੜਾ ਆ ਉਹ ਬਾਹਰ ਕੱਢ ਦਿੱਤਾ ਤੇ ਆਈਸ ਵਾਲੇ ਹੱਥ ਦੇ ਉੱਤੇ ਹੱਥ ਧਰੇ ਜਿਹੜੇ ਆ ਉਹ ਬੈਠੇ ਰਹੇ। ਕੋਰਟ ਜੇ ਇਦਾਂ ਕਰ ਰਿਹਾ ਆ ਤੇ ਹੁਣ ਉਹਨਾਂ ਦੇ ਖਿਲਾਫ ਇੱਕ ਜਿਹੜੇ ਵਿਭਾਗ ਦੀ ਜਿਹੜੀ ਕਹਿ ਲਓ ਵੀ ਜਾਂਚ ਜਿਹੜੀ ਆ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੋਈ ਆ ਵੀ ਕੋਰਟ ਨੂੰ, ਜਿਹੜੇ ਕੋਰਟ ਦੇ ਵਿੱਚ ਜੱਜ ਨੇ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਨਹੀਂ ਸੀ ਕਰਨਾ ਚਾਹੀਦਾ। ਬਿਲਕੁਲ। ਸੋ ਜਿਹੜੇ ਜੱਜ ਆ ਉਹਨਾਂ ਦਾ ਨਾਮ ਮੋਨਿਕਾ ਹੈਰਾਨਜ਼ ਆ ਤੇ ਇਹ ਜਿਹੜੀ ਕਾਉਂਟੀ ਸੀਗੀ ਪੋਰਟਲੈਂਡ ਓਰੇਗਨ ਜਿਹੜੀ ਕਾਉਂਟੀ ਦੇ ਉਹ ਜੱਜ ਹੈਗੇ ਆ ਜੀ, ਮਲਟਨੋਮਾ ਕਾਉਂਟੀ ਹੈਗੀ ਆ ਜੀ ਜੀ। ਸੋ ਇਹਦੇ ਨਾਲ ਹੀ ਰਾਜਕਨਵੀਰ ਜੀ ਆਪਾਂ ਦੱਸਦੇ ਜਾਈਏ, ਇੱਕ ਨਿਊਜ਼ ਹੋਰ ਆ ਰਹੀ ਆ ਵੀ ਜਿਹੜੇ ਆਈਸ ਏਜੰਟਸ ਹੈਗੇ ਆ ਸ਼ਿਕਾਗੋ ਏਰੀਆ 'ਚ ਤਾਂ ਬਹੁਤ ਹੋਇਆ ਵੀ ਉਹ ਕੀ ਕਰਦੇ ਆ, ਕੋਰਟਸ ਵਿੱਚ ਜਾਂਦੇ ਆ, ਉੱਥੇ ਜਾ ਕੇ ਦੇਖਦੇ ਆ ਵੀ ਕਿਹਦੀ ਅੱਜ ਪੇਸ਼ੀ ਆ, ਕੋਈ DUI ਵਾਲਾ ਆ, ਕੋਈ ਫੈਲਨੀ ਵਾਲਾ ਆ, ਕਿਸ ਤਰ੍ਹਾਂ ਦੀਆਂ ਪੇਸ਼ੀਆਂ ਹੋ ਰਹੀਆਂ। ਸੋ ਕਿਉਂਕਿ ਉਹ ਜਿਹਦਾ ਵੀ ਕੇਸ ਹੁੰਦਾ ਹੈਗਾ ਆ, ਉਹ ਕੇਸ ਦੇ ਬਾਹਰ ਉਹਨਾਂ ਨੇ ਲਿਖਿਆ ਹੁੰਦਾ ਹੈਗਾ ਆ ਵੀ ਜੀ ਜਿਹੜਾ ਅੱਜ ਸਿੰਘ ਵਰਸਸ ਸਿੰਘ ਜਾਂ ਕੋਈ ਵੀ ਆਹ ਜਿਹੜਾ ਕੇਸ ਹੈਗਾ ਆ, ਆਹ ਫੈਲਨੀ ਦਾ ਆ, ਵੀ ਅੱਜ ਉਹਨਾਂ ਦੀ ਡੇਟ ਚੱਲਣੀ ਆ, ਤੇ ਉਹ ਕਹਿੰਦੇ ਵੀ ਪਹਿਲੇ ਜਾ ਕੇ ਉਹ ਨੋਟ ਕਰਦੇ ਆ ਜੀ ਤੇ ਵੀ ਕਿਹੜੀ ਹੀਅਰਿੰਗ ਹੋਣੀ ਹੈਗੀ ਆ, ਤੇ ਉਹਦੇ ਵਿੱਚ ਫਿਰ ਉਹ ਮੈਚ ਕਰਦੇ ਆ ਵੀ ਇਹ ਬੰਦਾ ਇਲੀਗਲ ਆ ਜਾਂ ਕਿੱਦਾਂ ਆ, ਤੇ ਉਹ ਕਹਿੰਦੇ ਵੀ ਉੱਥੋਂ ਚੱਕਣ ਦੀ ਟਰਾਈ ਕਰ ਰਹੇ ਆ ਜੀ। ਇਹੀ ਨਹੀਂ, ਮੈਂ ਅੱਜ ਇੱਕ ਹੋਰ ਖਬਰ ਜਿਹੜੀ ਇਮੀਗ੍ਰੇਸ਼ਨ ਦੇ ਬਾਰੇ ਜਿਹੜਾ ਹਰਜੋਤ ਜੀ ਪੜ੍ਹ ਰਿਹਾ ਸੀ, ਫਲੋਰੀਡਾ ਦਾ ਇੱਕ ਜਿਹੜਾ ਜੱਜ ਆ, ਉਹਨਾਂ ਨੇ ਮਿਆਮੀ ਦੇ ਵਿੱਚ ਜਿਹੜਾ ਇਹ ਜੱਜ ਹੈਗਾ ਆ ਜੇਮਸ ਲੈਕਰੋਕਸ, ਉਹਨਾਂ ਨੇ ਇਹ ਦਾਵਾ ਕੀਤਾ ਆ ਵੀ ਜਿਹੜੇ ਆਈਸ ਵੱਲੋਂ ਜਿਹੜੇ ਇਨਮੇਟਸ ਜਿਹੜੇ ਉੱਥੇ ਆ ਰਹੇ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਡਿਟੇਨ ਕਰਨਾ, ਕਹਿੰਦੇ ਉਹ ਅਨਕਨਸਟੀਟਿਊਸ਼ਨਲ ਹੈਗਾ ਆ। ਇਹ ਜਿਹੜੇ ਫਲੋਰੀਡਾ ਦੇ ਇੱਕ ਜਿਹੜੇ ਡਿਸਟ੍ਰਿਕਟ ਜੱਜ ਆ ਉਹਨਾਂ ਨੇ ਦਾਵਾ ਕੀਤਾ ਆ। ਉਹਨਾਂ ਨੇ ਤਾਂ ਇੱਥੋਂ ਤੱਕ ਜਿਹੜਾ ਜੀ ਉਹ ਕਹਿ ਦਿੱਤਾ ਆ ਵੀ ਜਿਹੜਾ ਕੋਈ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਜੇ ਕੋਈ ਆ ਵੀ ਜਾਂਦਾ ਆ, ਉਸ ਨੂੰ ਕੋਈ ਨਾ ਕੋਈ ਜਿਹੜਾ ਰਾਹ ਜਿਹੜਾ ਆ ਉਹ ਜ਼ਰੂਰ ਦਿਖਾਉਣਾ ਚਾਹੀਦਾ ਆ। ਇਦਾਂ ਚੱਕ ਕੇ ਜਿਹੜਾ ਡਿਪੋਰਟ ਕਰਨਾ ਆ ਉਹ ਮਾੜੀ ਗੱਲ ਆ। ਕਿਤੇ ਨਾ ਕਿਤੇ ਜੱਜਿਸ ਨੂੰ ਹਰਜੋਤ ਜੀ ਆਪਾਂ ਕਹਿ ਸਕਦੇ ਹਾਂ ਵੀ ਇਹ ਲੱਗਣ ਲੱਗਾ ਆ ਜੇ ਸਾਡੀ ਅਦਾਲਤ ਦੀ ਜਿਹੜੇ ਆਈਸ ਵਾਲੇ ਆ ਕੋਈ ਇੰਨੀ ਪਰਵਾਹ ਨਹੀਂ ਕਰਦੇ, ਬਾਹਰ ਤੇ ਪਤਾ ਨਹੀਂ ਉਹਨਾਂ ਨੇ ਕੀ ਜਿਹੜਾ ਜੀ ਉਹ ਕਰ ਰਹੇ ਹੋਣਗੇ। ਸੋ ਓਰੇਗਨ ਦੇ ਇੱਕ ਜੱਜ ਨੇ ਇਸ ਤਰੀਕੇ ਨਾਲ ਕੀਤਾ ਆ, ਮਿਆਮੀ ਦੇ ਜੱਜ ਦੀ ਇਸ ਤਰੀਕੇ ਦੇ ਨਾਲ ਜਿਹੜਾ ਬਿਆਨ ਆਉਣਾ ਆ, ਇਹ ਆਈਸ ਏਜੰਟਸ ਦੇ ਲਈ ਕਹਿ ਲਓ ਵੀ ਕੋਈ ਚੰਗੀ ਗੱਲ ਨਹੀਂ ਆ ਉਹ, ਕਿਉਂਕਿ ਹੁਣ ਕਿਤੇ ਨਾ ਕਿਤੇ ਉਹ ਸੀਕ੍ਰੀਟ ਚੈਂਬਰਸ ਦੇ ਥਾਰੀ ਉਹਨਾਂ ਨੂੰ ਜਿਹੜੇ ਆ ਜੀ ਉਹ ਬਚਾਉਣ ਦੀ, ਕਿਉਂਕਿ ਉਹ ਕਹਿੰਦੇ ਵੀ ਮੇਰਾ ਜਿਹੜਾ ਇਹ ਮੇਰੇ ਪੇਸ਼ੀ ਭੁਗਤਣ ਆਇਆ, ਮੈਂ ਹੀ ਦੱਸੂਗਾ ਵੀ ਇਹਦਾ ਜਿਹੜਾ ਅੱਗੇ ਫਿਊਚਰ ਜਿਹੜਾ ਉਹ ਕੀ ਹੋਵੇਗਾ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਆਉਣ ਵਾਲੇ ਸਮੇਂ 'ਚ ਕਿੱਦਾਂ ਹੋਵੇਗਾ। ਉਧਰ ਆਈਸ ਦੇ ਜਿਹੜੇ ਅਟਰਨੀ ਆ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਵੀ ਜਿਸ ਤਰੀਕੇ ਦੇ ਨਾਲ ਇਹ ਜੱਜਿਸ ਇਹਨਾਂ ਦੀ ਹੈਲਪ ਕਰ ਰਹੇ ਆ ਉਹ ਬਿਲਕੁਲ ਗਲਤ ਗੱਲ ਆ, ਏਦਾਂ ਨਹੀਂ ਹੋਣਾ ਚਾਹੀਦਾ। ਆਈਸ ਨੂੰ ਤੁਸੀਂ ਸੰਵਿਧਾਨਿਕ ਤੌਰ ਦੇ ਉੱਤੇ ਆਪਣਾ ਕੰਮ ਕਰਨ ਤੋਂ ਜਿਹੜਾ ਉਹ ਰੋਕ ਰਹੇ ਹੋ, ਤੇ ਇੱਕ ਪਾਸੇ ਸੰਵਿਧਾਨ ਨੂੰ ਲਾਗੂ ਕਰਨ ਵਾਲੇ ਜੱਜ ਉਹਨਾਂ ਦੀ ਹੈਲਪ ਕਰ ਰਹੇ ਆ, ਦੂਜੇ ਪਾਸੇ ਅਟਰਨੀਜ਼ ਨੇ ਉਹ ਉਹਨਾਂ ਦੇ ਵੱਲੋਂ ਇਹ ਕਹਿ ਰਹੇ ਆ ਵੀ ਤੁਸੀਂ ਸਾਨੂੰ ਸੰਵਿਧਾਨ ਲਾਗੂ ਕਰਨ ਤੋਂ ਜਿਹੜਾ ਜੀ ਰੋਕ ਰਹੇ ਹੋ। ਸੋ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਡਿਵੀਜ਼ਨ ਜਿਹੜੀ ਹੈ ਕਿ ਆਪਾਂ ਅਮਰੀਕਾ ਦੇ ਵਿੱਚ ਦੇਖ ਰਹੇ ਆ, ਇਹ ਹੁਣ ਆਈਸ ਦੇ ਨਾਲ ਜਿਹੜੀ ਹੁਣ ਜੱਜਿਸ ਦੇ ਨਾਲ ਵੀ ਜਿਹੜੀ ਆ ਉਹ ਇੱਕ ਅਟਰਨੀ ਵਰਸਸ ਜਿਹੜੇ ਜੱਜ ਆ ਉਹ ਵੀ ਸਾਹਮਣੇ ਉੱਭਰ ਕੇ ਆ ਰਹੀ ਆ। ਜਿਹੜੀ ਇੱਕ ਹੋਰ ਖਬਰ ਰਾਜਕਨਵੀਰ ਜੀ ਆ ਰਹੀ ਹੈ ਵੀ CNN ਨੇ ਹੁਣੇ ਇੱਕ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਆਫੀਸਰ ਆ ਉਹਨਾਂ ਨਾਲ ਗੱਲਬਾਤ ਕੀਤੀ ਆ। ਕਹਿੰਦੇ ਵੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਜੀ ਉਹ ਇੱਕ ਪ੍ਰਪੋਜ਼ਲ ਤੇ ਵਰਕਆਊਟ ਕਰ ਰਹੀ ਆ ਵੀ ਜਦੋਂ ਵੀ ਕੋਈ ਇਲੀਗਲ ਐਂਟਰ ਕਰਦਾ ਆ
ਆਪਣੇ ਬੱਚਿਆਂ ਸਮੇਤ। ਸੋ ਜਿਹੜੇ ਬੱਚੇ ਆ ਉਹਨਾਂ ਨੂੰ ਸੈਪਰੇਟ ਰੱਖਿਆ ਜਾਊਗਾ ਤੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਉੱਥੋਂ ਰਾਈਟ ਵੇ ਡਿਪੋਰਟ ਕੀਤਾ ਜਾਊਗਾ। ਸੋ ਪਹਿਲਾਂ ਕੀ ਹੁੰਦਾ ਸੀ, ਕਹਿੰਦੇ ਵੀ ਕਈ ਵਾਰੀ ਲੋਕ ਜਿਹੜੇ ਬੱਚਿਆਂ ਸਮੇਤ ਆਉਂਦੇ ਸੀ, ਕਿਉਂਕਿ ਜਦੋਂ ਬੱਚੇ ਛੋਟੇ ਹੁੰਦੇ ਆ ਤੇ 18 ਸਾਲ ਤੋਂ ਥੱਲੇ ਆ, ਤੇ ਜਿਹੜੇ ਇਮੀਗ੍ਰੇਸ਼ਨ ਆਫੀਸਰਸ ਹੁੰਦੇ ਸੀ ਉਹ ਉਹਨਾਂ ਨੂੰ ਬੇਲ ਦੇ ਉੱਤੇ ਛੱਡ ਦਿੰਦੇ ਸੀ ਵੀ ਤੁਹਾਡਾ ਕੇਸ ਚੱਲੂਗਾ। ਤੇ ਕਹਿੰਦੇ ਬਹੁਤ ਸਾਰੀਆਂ ਇਨਸੀਡੈਂਟਸ ਆਈਆਂ ਜਿਹੜੇ ਬੱਚੇ ਉਹਨਾਂ ਨੇ ਕਿਡਨੈਪ ਕੀਤੇ ਹੁੰਦੇ ਸੀ, ਤੇ ਉਹ ਬੱਚੇ ਕਿਡਨੈਪ ਕਰ ਲੈਂਦੇ ਆ ਹੋਰ ਕਿਸੇ ਦੇ, ਤੇ ਉਹਨਾਂ ਨੂੰ ਨਾਲ ਲਿਆ ਕੇ ਤੇ ਉਹ USA ਦੇ ਵਿੱਚ ਜਿੱਦਾਂ ਇਲੀਗਲੀ ਐਂਟਰ ਕਰਨਾ ਬੜਾ ਸੌਖਾ ਆ। ਹਾਂ, ਸੋ ਮਤਲਬ ਬੇਸਿਕਲੀ ਹਿਊਮਨ ਟ੍ਰੈਫਿਕਿੰਗ ਇੱਕ ਹਿਸਾਬ ਦੇ ਨਾਲ ਉਹ ਨਾਲ ਉਹ ਜਿਹੜੀ ਆ ਉਹ ਕਰੀ ਜਾਂਦੇ ਸੀ। ਸੋ ਇਹ ਗੱਲ ਇੱਕ ਕਿਤੇ ਨਾ ਕਿਤੇ ਜਿਹੜੀ ਆ ਉਹ ਮਾੜੀ ਸੀਗੀ। ਸੋ ਕਹਿੰਦੇ ਵੀ ਬਿਲਕੁਲ ਅਸੀਂ ਹੁਣ ਇਹ ਕਰਾਂਗੇ ਵੀ ਜਿਹੜੇ ਅਡਲਟ ਹੋਊਗੇ ਉਹਨਾਂ ਨੂੰ ਰਾਈਟ ਵੇ ਰਿਪੋਰਟ ਕਰਾਂਗੇ, ਤੇ ਜਿਹੜੇ ਬੱਚੇ ਆ ਜੇ ਉਹਨਾਂ ਦੇ ਕੋਈ ਰਿਲੇਟਿਵ ਹੈਗੇ ਆ ਉਹਨਾਂ ਦੇ ਕੋਲ ਪਹੁੰਚਾਏ ਜਾਊਗੇ USA 'ਚ, ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਟੈਕਸ਼ਨ ਦੇ ਜਿਹੜੇ ਸੋਸ਼ਲ ਸਰਵਿਸਿਜ਼ ਏਜੰਸੀਜ਼ ਹੁੰਦੀਆਂ ਉਹਨਾਂ ਦੇ ਕੋਲ ਭੇਜਿਆ ਜਾਊਗਾ ਜੀ। ਤੇ ਇਸ ਦੇ ਉੱਤੇ ਜਿਹੜੀਆਂ ਹੋਰ ਅਪਡੇਟਸ ਆ ਉਹ ਤੁਹਾਨੂੰ ਆਪਾਂ ਜ਼ਰੂਰ ਨਾਲ ਦੇ ਨਾਲ ਦੇਈ ਜਾਵਾਂਗੇ ਜਿੱਦਾਂ ਦਾ ਪ੍ਰੋਗਰਾਮ ਕਰ ਰਹੇ ਹਾਂ। ਪਰ ਕੁਝ ਹੋਰ ਖਬਰਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ ਆ। ਜਿੱਦਾਂ ਆਪਾਂ ਪਿਛਲੇ ਦਿਨਾਂ ਤੋਂ ਦੇਖ ਰਿਹਾ ਸੀਗਾ ਵੀ ਯਹੂਦੀਆਂ ਦੀਆਂ ਸਾਈਟਸ ਦੇ ਉੱਤੇ ਲਗਾਤਾਰ ਜਿਹੜੇ ਆ ਤਣਾਅ ਵੱਧ ਰਿਹਾ ਸੀ, ਉਹਨਾਂ ਨੂੰ ਕੋਈ ਬੰਬ ਦੀਆਂ ਧਮਕੀਆਂ ਜਿਹੜੀਆਂ ਲਗਾਤਾਰ ਮਿਲ ਰਹੀਆਂ ਸੀ। ਉਸੇ ਸਿਲਸਿਲੇ ਦੇ ਵਿੱਚ ਅੱਜ ਇੱਕ ਪੁਰਾਣਾ ਪੱਤਰਕਾਰ ਜੋ ਕਿ ਕਿਸੇ ਟਾਈਮ ਦੇ ਪੱਤਰਕਾਰ ਹੁੰਦਾ ਸੀ, ਉਵਾਨ ਥੌਮਸਨ, 31 ਸਾਲਾ ਸੇਂਟ ਲੂਇਸ ਦਾ ਰਹਿਣ ਵਾਲਾ, ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਵੀ ਇਹ ਬੰਦਾ ਜਿਹੜਾ ਜੂਇਸ਼ ਸਾਈਟਸ ਜਿਹੜੀਆਂ ਹੈਗੀਆਂ ਯਹੂਦੀਆਂ ਦੀਆਂ ਸਾਈਟਸ ਆ ਉਹਨਾਂ ਨੂੰ ਬੰਬ ਦੇ ਨਾਲ ਲਡਾਉਣ ਦੀਆਂ ਜਿਹੜੀਆਂ ਧਮਕੀਆਂ ਆ ਉਹ ਦੇ ਰਿਹਾ ਸੀਗਾ। ਇਹ ਦੱਸ ਦਈਏ ਵੀ ਪਿਛਲੇ ਸਾਲ ਜਨਵਰੀ ਦੇ ਵਿੱਚ 2016 ਦੇ ਵਿੱਚ ਥੌਮਸਨ ਨੂੰ ਇੱਕ ਜਿੱਥੇ ਉਹ ਕੰਮ ਕਰ ਰਿਹਾ ਸੀ ਉਹਨਾਂ ਨੇ ਫਾਇਰ ਕਰ ਦਿੱਤਾ ਸੀਗਾ। ਇਹ ਕੰਮ ਕਰਦੇ ਇਹ ਚੱਲਦੇ ਹੋਏ ਵੀ ਉਹ ਜਿਹੜੀਆਂ ਨਕਲੀ ਸਟੋਰੀਜ਼, ਨਕਲੀ ਨਿਊਜ਼ ਜਿਹੜੀਆਂ ਇੱਕ ਹਿਸਾਬ ਦੇ ਨਾਲ ਫੇਕ ਨਿਊਜ਼ ਜਿਹੜੀਆਂ ਆ ਉਹ ਬਣਾ ਰਿਹਾ ਸੀ। ਸੋਰਸਿਸ ਵੀ ਆਪਣੇ ਵੱਲੋਂ ਧੱਕੇ ਦੇ ਨਾਲ ਜਿਹੜੇ ਆ ਜੀ ਉਹ ਕਰ ਰਿਹਾ ਸੀਗਾ, ਬਣਾ ਰਿਹਾ ਸੀ ਆਪਣੀ ਮਰਜ਼ੀ ਦੇ ਨਾਲ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਉਸ ਨੂੰ ਜਿਹੜਾ ਉਦੋਂ ਕੱਢ ਦਿੱਤਾ ਸੀ ਤੇ ਅੱਜ ਉਹ ਧਮਕੀਆਂ ਦੇਣ ਦੇ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋ ਜਿਹੜੀ ਅਗਲੀ ਖਬਰ ਆ ਰਹੀ ਹੈ ਰਾਜਕਨਵੀਰ ਜੀ, ਪਈ ਜਦੋਂ ਦੇ ਪ੍ਰੈਜ਼ੀਡੈਂਟ ਟਰੰਪ ਆਏ ਹੈਗੇ ਆ ਉਸ ਟਾਈਮ ਤੋਂ ਕਾਫੀ ਜਿਹੜੇ ਮਿਨੋਰਿਟੀਜ਼ ਹੈਗੇ ਆ ਉਹਨਾਂ ਦੇ ਉੱਤੇ ਅਟੈਕ ਹੋ ਰਿਹਾ ਹੈ, ਖਾਸ ਕਰਕੇ ਮੁਸਲਮਾਨਾਂ ਦੇ ਉੱਤੇ। ਤੇ ਕਹਿੰਦੇ ਵੀ ਪਿਛਲੇ 1 ਮਹੀਨੇ ਦੇ ਵਿੱਚ 4 ਦੇ ਕਰੀਬ ਜਿਹੜੀਆਂ ਮਸਜਿਦ ਹੈਗੀਆਂ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ, ਅੱਗ ਲਾਉਣ ਦੀ ਟਰਾਈ ਕੀਤੀ ਗਈ ਆ, ਤੇ ਹੋਰ ਬਹੁਤ ਸਾਰੇ ਲੋਕਾਂ ਦੀ ਕੁੱਟਮਾਰ ਵੀ ਕੀਤੀ ਗਈ ਆ। ਤੇ ਇਹਦੇ ਵਿੱਚ ਹੀ ਇੱਕ ਆਪਣੇ ਜਿਹੜੇ ਇੰਡੀਅਨ ਭਰਾ ਸੀਗੇ ਇੰਜੀਨੀਅਰ, 28 ਸਾਲਾਂ ਦੇ ਇੰਜੀਨੀਅਰ, ਕੈਂਸਸ ਦੇ ਵਿੱਚ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਤੇ ਇੱਕ ਹੋਰ ਜਿਹੜਾ ਇੰਜੀਨੀਅਰ ਉਹਨਾਂ ਦਾ ਸਾਥੀ ਸੀ ਉਹਨੂੰ ਫੱਟੜ ਕੀਤਾ ਗਿਆ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੀਆਂ ਇਨਸੀਡੈਂਟਸ ਜਿਹੜੀਆਂ ਵੱਖ-ਵੱਖ ਜਿਹੜੇ ਸ਼ਹਿਰਸ ਹੈਗੇ ਆ ਉਹਨਾਂ ਤੋਂ ਇਹ ਇਨਸੀਡੈਂਟ। ਵੱਲ ਚਲੀਏ ਰਾਜਕਨਵੀਰ ਜੀ, ਆਪਾਂ ਪਹਿਲਾਂ ਵੀ ਸਾਂਝੀ ਕੀਤੀ ਸੀ ਜਿਹੜੀ ਮਿਸੀਸਿਪੀ ਦੀ ਇੱਕ ਇਮੀਗ੍ਰੈਂਟ ਸਟੂਡੈਂਟ ਸੀ ਜਿਹਦੇ ਪੇਰੈਂਟਸ ਨੂੰ ਡਿਪੋਰਟ ਕਰ ਦਿੱਤਾ ਸੀ। ਉਹ ਤੋਂ ਬਾਅਦ ਉਹ ਇੱਕ ਜਿਹੜੇ ਇਮੀਗ੍ਰੇਸ਼ਨ ਦੇ ਐਡਵੋਕੇਟ ਸੀਗੇ ਉੱਥੇ ਇੱਕ ਤਰ੍ਹਾਂ ਨਾਲ ਉਹ ਲੈਕਚਰ ਕਰਨ ਵੀ ਗਈ ਸੀ। ਜੀ। ਤੇ ਉਸ ਲੈਕਚਰ ਦੇ ਵਿੱਚ ਜਦੋਂ ਹੀ ਉਹ ਲੈਕਚਰ ਕਰਕੇ ਨਿਕਲੀ ਤੇ ਉਦੋਂ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਜੀ। ਤੇ ਹੁਣ ਉਹ ਕਹਿੰਦੇ ਆ ਭਈ ਉਹਨੂੰ ਡਿਪੋਰਟ ਕੀਤਾ ਜਾ ਸਕਦਾ, ਉਸ ਲੜਕੀ ਨੂੰ ਜੋ 22 ਸਾਲਾਂ ਦੀ ਲੜਕੀ ਆ, ਕਹਿੰਦੇ ਉਹ ਵੀ ਬਗੈਰ ਕਿਸੇ ਪੇਸ਼ੀ ਤੋਂ। ਜੀ ਡੈਨੀਅਲ ਵਰਗਸ, ਵਿਦਆਊਟ ਪੇਸ਼ੀ ਤੋਂ। ਸੋ ਉਹਦੀ ਇੱਕ ਇਹ ਆ ਵੀ ਈਵਨ ਦੋ ਉਹ ਡਾਕਾ ਪ੍ਰੋਗਰਾਮ ਦੇ ਅੰਡਰ ਆਂਦੀ ਸੀਗੀ ਤੇ ਉਹਨੂੰ ਉਹ ਵਰਕ ਪਰਮਿਟ ਵੀ ਮਿਲਿਆ ਸੀ, ਪਰ ਉਹਨੇ ਰਿਨਿਊ ਨਹੀਂ ਕਰਾਇਆ ਸੀ। ਸਿਰਫ ਆਪਣੇ 400 ਕੁਝ ਡਾਲਰ ਜਿਹੜੇ $65 ਰਿਨਿਊ ਕਰਦੇ ਹੁੰਦੇ ਆ ਉਹ ਨਹੀਂ ਕਰਵਾਏ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਅਸੀਂ ਪਹਿਲਾਂ ਵੀ ਸਾਂਝੀ ਕੀਤੀ ਸੀ ਵੀ ਬਹੁਤ ਸਾਰੇ ਜਿਹੜੇ ਤੁਹਾਡੇ ਬੱਚੇ ਕਈਆਂ ਦੇ ਹੁੰਦੇ ਆ, ਕੋਈ ਪੋਲੀਟੀਕਲ ਸਾਈਲਮ ਤੇ ਆਇਆ, ਉਹ ਬੱਚਿਆਂ ਦੇ ਵਰਕ ਪਰਮਿਟ ਰਿਨਿਊ ਨਹੀਂ ਕਰਾਉਂਦੇ। ਜੀ। ਸੋ ਕਿਤੇ ਇਦਾਂ ਨਾ ਹੋਵੇ ਵੀ ਇਦਾਂ ਦੀ ਕੋਈ ਫਿਊਚਰ ਦੇ ਵਿੱਚ ਪ੍ਰੋਬਲਮ ਆਵੇ, ਪਲੀਜ਼ ਆਪਣੇ ਵਕੀਲ ਦੇ ਨਾਲ ਡਿਸਕਸ ਕਰੋ ਜਰੂਰ। ਬਿਲਕੁਲ ਕਿਸੇ ਵੀ ਤਰੀਕੇ ਦੀ ਕਾਨੂੰਨੀ ਸਲਾਹ ਇਮੀਗ੍ਰੇਸ਼ਨ ਨਾਲ ਲੈਣੀ ਆ ਤੁਸੀਂ, ਜਿਹੜੇ ਆਪੋ ਆਪਣੇ ਅਟਾਰਨੀਜ਼ ਜਿਹੜੇ ਹੈਗੇ ਇਮੀਗ੍ਰੇਸ਼ਨ ਦੇ ਉਹਨਾਂ ਦੇ ਨਾਲ ਜ਼ਰੂਰ ਜਿਹੜਾ ਜੀ ਸੰਪਰਕ ਕਰੋ। ਤੇ ਇਹ ਚੀਜ਼ ਜਿਹੜੀ ਅਸੀਂ ਤੁਹਾਨੂੰ ਬਾਰ-ਬਾਰ ਜਿਹੜੀ ਇਸੇ ਲਈ ਅਸੀਂ ਦੱਸ ਰਹੇ ਹਾਂ, ਆਗਾਹ ਜਿਹੜੀ ਆ ਤੁਹਾਨੂੰ ਅਸੀਂ ਕਰ ਰਹੇ ਹਾਂ। ਕਈ ਜਿਹੜੇ ਆ ਇੱਥੇ ਹੋਰ ਰੇਡੀਓ ਚੱਲਦੇ ਉਹ ਕਹਿਣਗੇ ਵੀ ਨਹੀਂ ਜਿਹੜੇ ਜੀ ਆਪਣਿਆਂ ਨਾਲ ਕੁਝ ਨਹੀਂ ਹੋਇਆ, ਇਸ ਕਰਕੇ ਪਰਵਾਹ ਕਰਨ ਦੀ ਲੋੜ ਨਹੀਂ, ਟੈਨਸ਼ਨ ਲੈਣ ਦੀ ਲੋੜ ਨਹੀਂ। ਪਰ ਜਦੋਂ ਇਦਾਂ ਕਿਸੇ ਆਪਣੇ ਪਰਿਵਾਰ ਦੇ ਨਾਲ ਇਦਾਂ ਹੋ ਗਿਆ, ਫਿਰ ਜਿਹੜਾ ਜੀ ਉਹ ਫਿਰ ਕਹਿਣਾ ਵੀ ਆਪਾਂ ਸਾਰੇ ਜਣੇ ਇਕੱਠੇ ਹੋਈਏ, ਇਦਾਂ ਕਰੀਏ, ਉਦਾਂ ਕਰੀਏ। ਉਸ ਤੋਂ ਪਹਿਲਾਂ ਹੀ ਜਿਹੜਾ ਜੀ ਆਪਣੇ ਚਕੰਨੇ ਜਿਹੜਾ ਉਹ ਰਹਿਣਾ ਚਾਹੀਦਾ ਆ। ਜੇ ਇਮੀਗ੍ਰੇਸ਼ਨ ਨਾਲ ਅਗਲੀ ਜੇ ਆਪਾਂ ਇੱਕ ਗੱਲ ਕਰ ਦਈਏ, ਇੱਕ ਮੈਕਸੀਕਨ ਲਾਅ ਮੇਕਰ ਆ
ਉਹਨਾਂ ਨੇ ਜਿਹੜਾ ਜੀ ਮੈਕਸੀਕੋ ਤੇ ਯੂਐਸ ਦਾ ਜਿਹੜਾ ਬਾਰਡਰ ਆ ਸਮੁੰਦਰ ਦੇ ਕੰਢੇ ਜਿਹੜਾ ਸੀਗਾ ਜਿੱਥੇ ਇੱਕ ਫੈਂਸ ਵੀ ਬਣੀ ਹੋਈ ਆ, ਉਹਨਾਂ ਨੇ ਇਹ ਦਿਖਾਉਣ ਦੇ ਲਈ ਵੀ ਚਾਹੇ ਡੋਨਲਡ ਟਰੰਪ ਜਿੱਡੀ ਮਰਜ਼ੀ ਕੰਧ ਜਿਹੜੀ ਉਸਾਰ ਲੈਣ, ਉਹਨਾਂ ਨੇ ਲੋਕਾਂ ਨੇ ਜਿਹੜਾ ਜੀ ਉਹ ਟਾਪੀ ਲੈਣੀ ਆ। ਉਹਨਾਂ ਨੇ ਫੋਟੋ ਜਿਹੜੀ ਆ ਖਿਚਾਈ ਆ ਉਸ ਫੈਂਸ ਦੇ ਉੱਤੇ, ਬਾਰਡਰ ਦੀ ਫੈਂਸ ਦੇ ਉੱਤੇ ਚੜ ਕੇ ਜਿਹੜੀ ਆ ਉਹ ਫੋਟੋ ਖਿਚਾਈ ਆ। ਬਰੂਇਲੋ ਗੁਏਰਾ ਜਿਹੜਾ ਉਹਨਾਂ ਦਾ ਨਾਮ ਜਿਹੜਾ ਉਹ ਦੱਸਿਆ ਜਾਂਦਾ ਹੈ, ਜਾਣਬੁੱਝ ਕੇ ਟੀਜ਼ ਕਰਨ ਦੇ ਲਈ ਵੀ ਦੇਖੋ ਤੁਸੀਂ ਜਿੱਡੀ ਮਰਜ਼ੀ ਫੈਂਸ ਬਣਾ ਲਓ, ਜਿੱਥੇ ਟੱਪਣੀ ਆ ਉਹ ਟੱਪ ਲੈਣੀ ਆ। ਪਰ ਐਜ਼ ਅ ਲਾਅ ਮੇਕਰ ਹੁੰਦੇ ਹੋਏ ਇਹ ਇੱਕ ਮੈਨੂੰ ਲੱਗਦਾ ਬੜੀ ਗੈਰ ਜ਼ਿੰਮੇਵਾਰਾਨਾ ਜਿਹੜੀ ਇਹ ਹਰਕਤ ਆ, ਚੰਗੀ ਨਹੀਂ ਲੱਗਦੀ। ਹਾਂ, ਤੁਸੀਂ ਇਹਨੂੰ ਕਿਸੇ ਹੋਰ ਸ਼ਬਦਾਂ ਦੇ ਤਰੀਕੇ ਦੇ ਨਾਲ ਵੀ ਜਿਹੜਾ ਉਹ ਕਹਿ ਸਕਦੇ ਹੋ। ਮੰਨ ਲਓ ਹਰਜੋਤ ਜੀ ਉਹ ਅੱਜ ਇਧਰਲੇ ਪਾਸੇ ਨੂੰ ਉਹ ਕਿਤੇ ਫਾਲ ਕਰ ਜਾਂਦੇ, ਡਿੱਗ ਜਾਂਦੇ, ਬਾਅਦ ਉੱਤੇ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ, ਫੜ ਲਿਆ ਜਾਂਦਾ, ਤੇ ਇੱਕ ਬਹੁਤ ਵੱਡਾ ਇੱਕ ਜਿਹੜਾ ਰਾਜਨੀਤਿਕ ਮਸਲਾ ਜਿਹੜਾ ਉਹ ਬਣ ਜਾਣਾ ਸੀਗਾ। ਸੋ ਆਪਣੇ ਸ਼ਬਦ ਬੋਲਣ ਤੋਂ ਪਹਿਲਾਂ ਤੇ ਕੁਝ ਇਦਾਂ ਦੀਆਂ ਕਾਰਵਾਈਆਂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਜਿਹੜਾ ਉਹ ਸੋਚ ਲੈਣਾ ਚਾਹੀਦਾ ਹੈ। ਇਹ ਤੋਂ ਜੀ ਰਾਜਕਨਵੀਰ ਜੀ ਇੱਕ ਹੋਰ ਤਰ੍ਹਾਂ ਦੀ ਵੀ ਖਬਰ ਆ ਰਹੀ ਆ ਭਈ ਡੈਨਵਰ ਦੇ ਵਿੱਚ ਇੱਕ ਜੱਜ ਨੇ $1 ਮਿਲੀਅਨ ਦੀ ਬੇਲ ਰੱਖ ਦਿੱਤੀ ਉਸ ਬੰਦੇ ਦੇ ਲਈ ਜਿਹੜਾ ਹਿੱਟ ਐਂਡ ਰਨ ਦੇ ਵਿੱਚ ਇਨਵੋਲਵ ਸੀਗਾ। ਉਹ ਅਨਡਾਕੂਮੈਂਟਡ ਸੀ, 27 ਸਾਲਾਂ ਦਾ ਨੋਰਲਨ ਐਸਟਰਾਡਾ ਰਿਆਸ ਜੀ, ਤੇ ਡੈਨਵਰ ਦੇ ਵਿੱਚ, ਤੇ ਉਹ ਅਨਡਾਕੂਮੈਂਟਡ ਸੀ, ਵਿਦਆਊਟ ਲਾਇਸੈਂਸ ਉਹ ਕਾਰ ਚਲਾ ਰਿਹਾ ਸੀ ਜਦੋਂ ਉਸਨੇ ਇੱਕ ਵਕੀਲ ਜਿਹੜੀ ਆ ਉਹਨੂੰ ਮਾਰ ਦਿੱਤਾ ਐਕਸੀਡੈਂਟ ਕਰਕੇ। ਸੋ ਹੁਣ ਜੱਜ ਨੇ ਉਹਦੀ ਜਿਹੜੀ, ਕਿਉਂਕਿ ਹੁਣ ਸਾਰਿਆਂ ਨੂੰ ਪਤਾ ਵੀ ਉਹ ਜੱਜ ਕਹਿੰਦਾ ਵੀ ਹੁਣ ਇਹ ਡਿਪੋਰਟ ਹੋ ਜਾਣਾ, ਵੀ ਮੈਂ ਨਹੀਂ ਚਾਹਨਾ ਇਹ ਡਿਪੋਰਟ ਹੋਵੇ, ਇਸ ਕਰਕੇ ਹੁਣ ਬੇਲ ਉਹਦੀ ਜਿਹੜੀ $1 ਮਿਲੀਅਨ ਦੀ ਕੀਤੀ ਆ ਵੀ ਇੱਥੇ ਰਹੇ ਤੇ ਨਾਲ ਸਜ਼ਾ ਵੀ ਭੁਗਤੇ, ਕਿਉਂਕਿ ਉਹਨੇ ਹਿੱਟ ਐਂਡ ਰਨ ਦੇ ਵਿੱਚ ਬੰਦਾ ਮਾਰਿਆ, ਵਕੀਲ ਮਾਰਿਆ, ਤੇ ਪਲੱਸ ਉਹ ਇਲੀਗਲ ਸੀਗਾ। ਸੋ ਆਪਾਂ ਜੇ ਹੁਣ ਇਮੀਗ੍ਰੇਸ਼ਨ ਦੀਆਂ ਖਬਰਾਂ ਤੋਂ ਅਗਲੀਆਂ ਖਬਰਾਂ ਦੇ ਵੱਲ ਜੇ ਵਧੀਏ, ਜਿਹੜੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਟਰੂਡੋ, ਉਹਨਾਂ ਨੇ ਅੱਜ ਇਹ ਦਾਅਵਾ ਕੀਤਾ ਹੈ, ਕਿਉਂਕਿ ਉੱਥੇ ਵੀ ਬਹੁਤ ਗੱਲ ਚੱਲ ਰਹੀ ਹੈ, ਜਿੱਦਾਂ ਅਮਰੀਕਾ ਦੇ ਵਿੱਚ ਵੀ ਮੈਰੀਜੁਆਨਾ ਨੂੰ ਲੀਗਲ ਕਰ ਲਓ, ਉੱਥੇ ਤੇ ਇਹ ਵੀ ਗੱਲ ਚੱਲ ਰਹੀ ਹੈ ਵੀ ਉਸ ਤੋਂ ਇਲਾਵਾ ਜਿਹੜੀਆਂ ਹੋਰ ਕਈ ਸਿੰਥੈਟਿਕ ਡਰੱਗਸ ਆ, ਜਿੰਨੀਆਂ ਵੀ ਇਦਾਂ ਦੀਆਂ ਡਰੱਗਸ ਆ, ਉਹਨਾਂ ਨੂੰ ਲੀਗਲ ਕਰ ਦਿੱਤਾ ਜਾਵੇ, ਤਾਂ ਜੋ ਜਿਹੜੇ ਆ ਕਹਿੰਦੇ ਵੀ ਉੱਥੇ ਜਿਹੜਾ ਲਾਅਲੈਸਨੈਸ ਆ ਜਿਹੜੀ ਉਹ ਘਟੂਗੀ, ਇਦਾਂ ਦੀਆਂ ਬਲੈਕ ਮਾਰਕੀਟ ਇਹ ਚੀਜ਼ਾਂ ਦੀ ਘਟੂਗੀ। ਤੇ ਜਸਟਿਨ ਟਰੂਡੋ ਨੇ ਅੱਜ ਉੱਥੇ ਸਪਸ਼ਟ ਕਰ ਦਿੱਤਾ ਵੀ ਮੈਰੀਜੁਆਨਾ ਨੂੰ ਇਲਾਵਾ ਹੋਰ ਕਿਸੇ ਵੀ ਜਿਹੜਾ ਇਲਿਕਟ ਡਰੱਗਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਜਿਹੜਾ ਆ ਉਹ ਨਹੀਂ ਕੀਤਾ ਜਾਵੇਗਾ। ਇਸ ਦੇ ਉੱਤੇ ਜਿਹੜਾ ਉਹਨਾਂ ਨੇ ਅੱਜ ਆਪਣਾ ਇਹ ਬਿਆਨ ਦਿੱਤਾ ਆ। ਜੀ ਬਿਲਕੁਲ, ਇਹ ਮਾੜੀ ਗੱਲ ਆ, ਤੇ ਡਰੱਗ ਤਾਂ ਕਿਸੇ ਤਰ੍ਹਾਂ ਦੀ ਵੀ ਬੰਦ ਹੋਣੀ ਚਾਹੀਦੀ ਆ। ਸੋ ਬਿਲਕੁਲ ਜਿਹੜੀ ਅਲਕੋਹਲ, ਤੰਬਾਕੂ ਆ, ਉਹਨਾਂ ਦੇ ਉੱਤੇ ਵੀ ਕਿਸੇ ਨਾ ਕਿਸੇ ਤਰੀਕੇ ਦੀ ਹੋਰ ਬੈਨ ਜਿਹੜੇ ਚਾਹੀਦੇ ਆ। ਬਿਲਕੁਲ ਇਸੇ ਤਰ੍ਹਾਂ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੇ ਆ ਉਹ ਕਹਿੰਦੇ ਵੀ ਜਿਹਨਾਂ ਸਟੇਟਾਂ 'ਚ ਹੁਣ ਮਰਵਾਨਾ ਅਲਾਉ ਹੋਇਆ ਸੀ ਵੀ ਅਸੀਂ ਉਹਨਾਂ ਦੇ ਪਿੱਛੇ ਜਾਵਾਂਗੇ। ਇੱਥੇ ਇੱਕ ਕੰਟਰਾਡਿਕਸ਼ਨ ਜਿਹੜੀ ਮੈਂ ਦੇਖਣ ਨੂੰ ਮਿਲਦੀ ਹੈ ਟਰਾਂਸਜੈਂਡਰ ਇਸ਼ੂਜ਼ ਦੇ ਵਿੱਚ। ਉਹਨਾਂ ਨੇ ਆਖਿਆ ਵੀ ਜਿਹੜੇ ਸਕੂਲ ਨੇ, ਸਟੇਟ ਨੇ, ਉਹਨਾਂ ਨੂੰ ਆਪੋ ਆਪਣੇ ਲਾਅ ਬਣਾਉਣ ਦੀ ਜਿਹੜਾ ਹੱਕ ਹੋਣਾ ਚਾਹੀਦਾ ਆ। ਜਦੋਂ ਮੈਰੀਜੁਆਨਾ ਦੀ ਗੱਲ ਆਉਂਦੀ, ਉਹ ਕਹਿੰਦੇ ਵੀ ਜਿਹੜੇ ਸਟੇਟਸ ਆ ਉਹ ਆਪਣਾ ਲਾਅ ਜਿਹੜਾ ਉਹ ਨਹੀਂ ਬਣਾ ਸਕਦੇ। ਅਸੀਂ ਇਸ ਚੀਜ਼ ਦੇ ਬਿਲਕੁਲ ਹੱਕ ਦੇ ਵਿੱਚ ਆ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਡਰੱਗ ਆ ਉਸ ਨੂੰ ਜਿਹੜਾ ਆ ਉਹ ਰੋਕਣਾ ਚਾਹੀਦਾ ਆ। ਪਰ ਜਦੋਂ ਫਿਰ ਸਟੇਟ ਦੇ ਹੱਕਾਂ ਦੀ ਤੇ ਫੈਡਰਲ ਹੱਕਾਂ ਦੀ ਗੱਲ ਆਉਂਦੀ ਆ, ਉੱਥੇ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਕੰਟਰਾਡਿਕਸ਼ਨ ਜਿਹੜੀ ਉਹ ਨਜ਼ਰ ਆਉਂਦੀ ਆ। ਪਰ ਜਿਹੜੇ ਕਹਿ ਲਓ ਵੀ ਲਾਰਜਰ ਗੁੱਡ ਦੇ ਲਈ ਇਹ ਇੱਕ ਚੰਗੀ ਗੱਲ ਆਪਾਂ ਇਸ ਨੂੰ ਮੰਨ ਸਕਦੇ ਹਾਂ। ਬਿਲਕੁਲ ਰਾਜਕਨਵੀਰ ਜੀ, ਇਹ ਤੋਂ ਜਿਹੜੀ ਅਗਲੀ ਖਬਰ ਆ ਰਹੀ ਆ, ਜਿਹੜੇ ਸਾਡੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ, ਉਹਨਾਂ ਦਾ ਇਸ਼ੂ ਨਵਾਂ ਆ ਗਿਆ ਵੀ ਉਹ ਆਪਣੀ ਪ੍ਰਾਈਵੇਟ ਈਮੇਲ ਜਿਹੜੀ ਆ ਅਕਾਊਂਟ ਜਿਹੜਾ ਉਹ ਯੂਜ਼ ਕਰਦੇ ਸੀ ਜਦੋਂ ਉਹ ਇੰਡੀਆਨਾ ਦੇ ਗਵਰਨਰ ਸੀ। ਤੇ ਪਰ ਉਹ ਕਹਿੰਦੇ ਵੀ ਮੇਰੀਆਂ ਈਮੇਲ ਜਿਹੜੀਆਂ ਆ ਹਿਲਰੀ ਕਲਿੰਟਨ ਦੀ ਈਮੇਲਸ ਤੋਂ ਡਿਫਰੈਂਟ ਆ, ਪਰ ਸਟਿਲ ਜਿਹੜੀਆਂ ਉਹਨਾਂ ਦੀਆਂ ਈਮੇਲ ਸੀਗੀਆਂ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਇਸ਼ੂ ਡਿਸਕਸ ਕੀਤੇ ਹੈਗੇ ਆ, ਉਹ ਸੀਰੀਆ ਦੇ ਜਿਹੜੇ ਰਿਫਿਊਜੀਜ਼ ਵਗੈਰਾ ਆ ਉਹਨਾਂ ਨੂੰ ਕਿਸ ਤਰ੍ਹਾਂ ਸੈਟਅਪ ਕਰਨਾ ਆ, ਤੇ ਇਹ ਜਿਹੜੀ ਉਹਨਾਂ ਦੀ ਈਮੇਲ ਆ ਇਹ ਹੈਕ ਵੀ ਹੋ ਗਈ ਸੀ। ਹਾਂਜੀ, ਸੋ ਇਸੇ ਕਰਕੇ ਤੱਤੇ ਪਾਣੀ ਦੇ ਵਿੱਚ ਜਿਹੜੇ ਉਹ ਨਜ਼ਰ ਆ ਰਹੇ ਨੇ, ਕਿਉਂਕਿ ਜਿੱਦਾਂ ਕੱਲ ਵੀ ਖਬਰ ਦੱਸੀ ਸੀ ਵੀ ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਹਿਲਰੀ ਕਲਿੰਟਨ ਦੇ ਖਿਲਾਫ ਇਸੇ ਕਰਕੇ ਜ਼ਿਆਦਾ ਜਿਹੜੇ ਬੋਲ ਰਹੇ ਸੀਗੇ ਵੀ ਉਹਨਾਂ ਨੇ ਪ੍ਰਾਈਵੇਟ ਈਮੇਲ ਸਰਵਰ ਜਿਹੜਾ ਆ ਉਸ ਦੇ ਵਿੱਚ ਯੂਜ਼ ਕੀਤਾ ਜਦੋਂ ਸੈਕਟਰੀ ਆਫ ਸਟੇਟ ਸੀਗੇ, ਜਦ ਕਿ ਉਸ ਤੋਂ ਪਹਿਲਾਂ ਜਿਹੜੇ ਰਹਿ ਚੁੱਕੇ ਨੇ ਸੈਕਟਰੀ ਆਫ ਸਟੇਟ ਉਹਨਾਂ ਨੇ ਵੀ ਜਿਹੜੇ ਪ੍ਰਾਈਵੇਟ ਈਮੇਲ ਸਰਵਰ ਜਿਹੜੇ ਆ ਉਹ ਯੂਜ਼ ਕਰਦੇ ਰਹੇ ਨੇ। ਤੇ ਇੱਕ ਹੋਰ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਜੇ ਆਪਾਂ ਖਬਰ ਤੁਹਾਨੂੰ ਥੋੜਾ ਦੱਸ ਦਈਏ ਵੀ H1B ਵੀਜ਼ੇ ਦੇ ਨਾਲ ਜਿਹੜੀ ਥੋੜੀ ਜਿਹੀ ਸੰਬੰਧਿਤ ਆ, ਜਿਹੜਾ USCIS ਉਹਨਾਂ ਨੇ ਅੱਜ ਇਹ ਆਪਣੀ ਵੈਬਸਾਈਟ ਦੇ ਉੱਤੇ ਇਹ ਲਾ ਦਿੱਤਾ ਆ ਵੀ ਜਿਹੜੇ H1B ਜਿਹੜਾ ਵੀਜ਼ਾ ਸੀਗਾ ਉਸ ਦੇ ਵਿੱਚ ਇੱਕ
ਪ੍ਰੀਮੀਅਮ ਪ੍ਰੋਸੈਸਿੰਗ ਹੁੰਦੀ ਸੀ, ਵੀ ਤੁਸੀਂ ਐਕਸਟਰਾ ਪੈਸੇ ਦੇ ਕੇ ਜਿਹੜੀਆਂ ਕੰਪਨੀਆਂ ਆ ਉਹ ਪਤਾ ਲੱਗ ਜਾਂਦਾ ਸੀਗਾ ਵੀ ਕੀ ਉਹਨਾਂ ਦੇ ਬੰਦੇ ਦਾ ਜਿਨ੍ਹਾਂ ਦਾ ਅਪਲਾਈ ਕੀਤਾ ਹੈ H1B ਉਸ ਦਾ ਅਪਰੂਵ ਹੋ ਗਿਆ ਆ ਕਿ ਨਹੀਂ ਹੋ ਗਿਆ, ਜਦ ਕਿ ਉਸ ਦਾ ਰੈਗੂਲਰ ਸਮਾਂ 6 ਮਹੀਨੇ ਦੱਸਿਆ ਜਾਂਦਾ ਆ ਪਤਾ ਲੱਗਣ ਦਾ, ਤੇ ਜਦੋਂ ਪ੍ਰੀਮੀਅਮ ਪ੍ਰੋਸੈਸਿੰਗ ਕਰਦੇ ਆ ਤਾਂ ਉਸ ਦੇ ਵਿੱਚ ਤੁਹਾਨੂੰ ਮਹੀਨੇ ਕੁ ਦੇ ਵਿੱਚ ਪਤਾ ਲੱਗ ਜਾਂਦਾ ਆ। ਤੇ 3 ਅਪ੍ਰੈਲ ਤੋਂ ਬਾਅਦ ਦੇ ਵਿੱਚ ਕਹਿੰਦੇ ਜਿਨ੍ਹਾਂ ਨੇ ਵੀ H1B ਜਿਹੜਾ ਅਪਲਾਈ ਕਰਨਾ ਆ 3rd of April of 2017 ਉਸ ਤੋਂ ਬਾਅਦ ਜਿਨ੍ਹਾਂ ਨੇ ਅਪਲਾਈ ਕਰਨਾ ਆ ਉਹ ਜਿਹੜੀ ਟੈਂਪਰੇਰੀਲੀ ਰੋਕ ਲਾ ਦਿੱਤੀ ਗਈ ਆ ਪ੍ਰੀਮੀਅਮ ਪ੍ਰੋਸੈਸਿੰਗ ਦੇ ਉੱਤੇ। ਸੋ ਇਹ ਜਿਹੜੀ ਇੱਕ ਜਿਹੜੀ ਖਬਰ ਆ ਇਹ ਆ ਰਹੀ ਆ, ਇਹ ਲੇਟੈਸਟ ਜਿਹੜੀ USCIS ਦੀ ਵੈਬਸਾਈਟ ਦੇ ਉੱਤੇ ਵੀ ਜਿਹੜੀ ਉਹ ਪੜ੍ਹੀ ਜਾ ਸਕਦੀ ਹੈ। ਸੋ ਬਿਲਕੁਲ ਰਾਜਕਰ ਵੀ ਜੀ, ਸਾਡੇ ਸਰੋਤੇ ਬਹੁਤ ਸਾਰੇ ਸਰੋਤੇ ਜਿਹੜੇ ਆ ਫੇਸਬੁੱਕ ਤੇ ਵੀ ਤੇ ਸਾਡੇ ਜਿੰਨੇ ਵੀ ਰੇਡੀਓ ਸੈਟਸ ਹੈਗੇ ਆ ਉਹਨਾਂ ਤੇ ਸੋਚਦੇ ਹੋਗੇ ਵੀ ਅਸੀਂ ਇਮੀਗ੍ਰੇਸ਼ਨ ਦੀਆਂ ਬਹੁਤ ਖਬਰਾਂ ਦਿੰਨੇ ਆ, ਪਰ ਕੋਈ ਵੀ ਤੁਸੀਂ ਸਰਚ ਇੰਜਨ ਸਰਚ ਕਰਕੇ ਦੇਖ ਲਓ, ਜੇ 10 ਖਬਰਾਂ ਆ 10 ਦੇ ਵਿੱਚੋਂ 7 ਖਬਰਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਆ। ਬਿਲਕੁਲ ਜੀ, ਇਸ ਟਾਈਮ ਹੌਟ ਟੌਪਿਕ ਯਾਹੂ ਆ ਚਾਹੇ AOL ਆ ਜੀ। ਸੋ ਅਗਰ ਰਾਜਕਰ ਵੀ ਜੀ ਇੱਕ ਹੋਰ ਖਬਰ ਆਪਣੇ ਟਾਊਨ ਹੈਗਾ ਲਾਗੇ ਸਾਡੇ ਸਟੂਡੀਓ ਦੇ ਸੈਨੋਜ਼ੇ ਦੇ ਲਾਗੇ ਸੈਨ ਰੋਮਨ ਕਰਕੇ ਇੱਕ ਟਾਊਨ ਆ, ਉੱਥੇ ਦੇ ਜਿਹੜੇ ਫਾਇਰ ਫਾਈਟਰ ਆ ਕਹਿੰਦੇ ਪਿਛਲੇ ਸਾਲ ਉਹਨਾਂ ਨੇ $4-4 ਲੱਖ ਤਨਖਾਹ ਬਣਾਈ ਜੀ, ਓਵਰਟਾਈਮ ਕਰ ਕਰਕੇ ਜੀ ਬਿਲਕੁਲ। ਜਦ ਕਿ ਜਿਹੜੇ ਕੈਲੀਫੋਰਨੀਆ ਦਾ ਗਵਰਨਰ ਆ ਕਹਿੰਦੇ ਵੀ ਉਹਦੀ ਤਨਖਾਹ ਜਿਹੜੀ 1,80,000 ਆ ਤੇ ਸਾਡੇ ਗਵਰਨਰ ਦੀ ਜਿਹੜੀ ਤਨਖਾਹ 1,80,000 ਆ, ਤੇ ਜਿਹੜਾ ਸੈਨ ਰੋਮਨ ਦਾ ਫਾਇਰ ਫਾਈਟਰ ਆ ਉਹ 3 ਲੱਖ ਉਹਨਾਂ ਦੀ ਤਨਖਾਹ ਆ, ਪਲੱਸ ਓਵਰਟਾਈਮ ਬਣਾ ਕੇ $4-4 ਲੱਖ ਤੱਕ ਉਹਨਾਂ ਨੇ ਬਣਾਈ। ਤੇ ਦੇਖੋ ਇਹ ਵੀ ਕਿਸ ਤਰ੍ਹਾਂ ਵੀ ਮਿਸਯੂਜ਼ ਜਿਹੜਾ ਹੋ ਰਿਹਾ ਹੈਗਾ। ਬਿਲਕੁਲ ਜੀ, ਇਹ ਬਹੁਤ ਕੁਝ ਜਿਹੜਾ ਅਕਸਰ ਇਦਾਂ ਚੱਲਦਾ ਰਹਿੰਦਾ। ਇੱਕ ਜੇ ਇਕਨੋਮੀ ਦੇ ਨਾਲ ਜੁੜੀ ਹੋਈ ਖਬਰ ਦੇਖੀਏ ਵੀ ਕਹਿੰਦੇ ਪੀਸੋ ਜਿਹੜਾ ਮੈਕਸੀਕਨ ਬਾਰਡਰ ਦਾ ਮੈਕਸੀਕਨ ਦੀ ਜਿਹੜੀ ਮਨੀ ਆ ਕਹਿੰਦੇ ਪਿਛਲੇ ਕੁਝ ਕੁ ਦਿਨਾਂ ਤੋਂ ਉਹਦੇ ਵਿੱਚ ਜਿਹੜਾ ਸੁਧਾਰ ਜਿਹੜਾ ਉਹ ਦੇਖਿਆ ਜਾ ਰਿਹਾ, ਡਾਲਰ ਦੇ ਮੁਕਾਬਲੇ ਥੋੜੀ ਜਿਹੜੀ ਆ ਉਹ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ। ਉਸ ਦੇ ਪਿੱਛੇ ਕਹਿੰਦੇ ਕਾਰਨ ਦੱਸਿਆ ਜਾ ਰਿਹਾ ਹੈ ਨਾਫਟਾ, ਵੀ ਨਾਫਟਾ ਦੇ ਉੱਤੇ ਜਿਹੜਾ USA ਮੈਕਸੀਕੋ ਦੀ ਜਿਹੜੀ ਟੋਨ ਆ ਉਹ ਥੋੜੀ ਗੱਲਬਾਤ ਦੇ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ, ਇਸ ਕਰਕੇ ਲੋਕ ਜਿਹੜੇ ਆ ਉਸ ਨੂੰ ਲੈ ਕੇ ਥੋੜੀ ਚਿੰਤਾ ਉਹਨਾਂ ਦੀ ਘਟੀ ਹੋਈ ਆ, ਜਿਸ ਕਰਕੇ ਉਹ ਮੁੜ ਕੇ ਜਿਹੜਾ ਉੱਭਰ ਰਿਹਾ। ਕਿਉਂਕਿ ਆਪਾਂ ਦੇਖਿਆ ਸੀ ਜਦੋਂ ਸ਼ੁਰੂਆਤ ਦੀ ਦਿਨਾਂ ਦੇ ਵਿੱਚ ਜਿਹੜੀ ਪਹਿਲੀ ਫੋਨ ਕਾਲ ਹੀ ਹੋਈ ਸੀਗੀ ਰਾਸ਼ਟਰਪਤੀ ਟਰੰਪ ਤੇ ਉਧਰ ਰਾਸ਼ਟਰਪਤੀ ਪੀਨਾ ਦੇ ਨਾਲ, ਉਸ ਤੋਂ ਬਾਅਦ ਦੇ ਵਿੱਚ ਪੀਸੋ ਇੱਕਦਮ ਜਿਹੜਾ ਆ ਉਹ ਕਿੰਨਾ ਹੀ ਡਿੱਗ ਗਿਆ ਸੀਗਾ, ਤੇ ਹੁਣ ਉਹ ਮੁੜ ਕੇ ਰਿਕਵਰ ਕਰਦਾ ਕਹਿੰਦੇ ਉਹ ਸ਼ੁਰੂ ਕਰ ਗਿਆ ਆ। ਬਿਲਕੁਲ। ਤੇ ਇਸੇ ਤਰ੍ਹਾਂ ਰਾਜਕਨਵੀਰ ਜੀ ਪੋਲੈਂਡ ਤੋਂ ਖਬਰ ਆ ਰਹੀ ਆ, ਯੂਰਪੀਅਨ ਯੂਨੀਅਨ ਜਿਹੜੀ ਆ ਪੋਲੈਂਡ ਦੇ ਇੱਕ ਮਿਨਿਸਟਰ ਨੂੰ MP ਨੂੰ ਇਨਵੈਸਟੀਗੇਟ ਕਰ ਰਹੀ ਆ, ਕਿਉਂਕਿ ਉਹਨਾਂ ਨੇ ਪੋਲੈਂਡ ਦੀ ਪਾਰਲੀਮੈਂਟ ਦੇ ਵਿੱਚ ਸ਼ਰੇਆਮ ਕਿਹਾ ਵੀ ਜਿਹੜੀਆਂ ਲੇਡੀਜ਼ ਹੈਗੀਆਂ ਆ ਉਹ ਉਹਨਾਂ ਦੀ ਘੱਟ ਤਨਖਾਹ ਹੋਣੀ ਚਾਹੀਦੀ ਆ, ਕਿਉਂਕਿ ਉਹ ਕਮਜ਼ੋਰ ਹੁੰਦੀਆਂ ਆ, ਛੋਟੀਆਂ ਹੁੰਦੀਆਂ ਆ ਤੇ ਘੱਟ ਉਹਨਾਂ 'ਚ ਅਕਲ ਹੁੰਦੀ ਆ ਜੀ। ਦੇਖੋ ਇਦਾਂ ਦੇ ਕਮਲੇ ਵੀ ਕਈ MP ਜਿਹੜੇ ਆ ਚੁਣ ਕੇ ਭੇਜ ਦਿੰਦੇ ਲੋਕ। ਬਿਲਕੁਲ, ਇਹ ਪੋਲੈਂਡ ਦਾ ਆ ਤੇ ਯੂਰਪੀਅਨ ਯੂਨੀਅਨ ਦੇ ਵਿੱਚ ਇਸ ਦਾ ਜਵਾਬ ਨਾਲ ਹੀ ਉੱਥੇ ਇੱਕ ਸਪੇਨ ਦੀ ਜਿਹੜੀ ਲਾਅ ਮੇਕਰ ਸੀਗਾ ਉਸਨੇ ਜਿਹੜਾ ਉਸ ਦੇ ਨਾਲ ਹੀ ਦੇ ਦਿੱਤਾ, ਵੀ ਕਹਿੰਦੇ ਵੀ ਅਕਲ ਮੈਨੂੰ ਲੱਗਦਾ ਕਹਿੰਦੇ ਕੁੜੀਆਂ ਨੂੰ ਨਹੀਂ, ਔਰਤਾਂ ਨੂੰ ਨਹੀਂ, ਤੁਹਾਨੂੰ ਜਿਹੜੀ ਉਹ ਘੱਟ ਲੱਗਦੀ, ਵੀ ਇਸ ਤਰੀਕੇ ਦੀ ਜਿਹੜੀ ਆ ਤੁਹਾਡਾ ਜਿਹੜਾ ਬੋਲ ਪਾਣੀ ਆ ਉਹ ਚੰਗੀ ਗੱਲ ਨਹੀਂ ਹੈਗੀ। ਤੇ ਇਸੇ ਚੀਜ਼ ਨੂੰ ਦੇਖਦੇ ਹੋਏ ਇਸ ਦੇ ਉੱਤੇ ਜਿਹੜੀ ਆ ਉਹ ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਉਹ ਲਾ ਦਿੱਤੀ ਹੋਈ ਆ। ਔਰਤਾਂ ਨੂੰ ਜੇ ਉਹ ਬਰਾਬਰ ਦਾ ਕੰਮ ਕਰਦੀਆਂ ਆ, ਬਰਾਬਰ ਸਾਰਾ ਕੁਝ ਕਰ ਰਹੇ ਨੇ, ਤੇ ਹਰ ਇੱਕ ਨੂੰ ਬਰਾਬਰ ਜਿਹੜੀ ਤਨਖਾਹ ਦਾ ਜਿਹੜਾ ਇਸ ਦੇ ਵਿੱਚ ਹੱਕ ਹੁੰਦਾ ਆ। ਪਰ ਹਰਜੋਤ ਜੀ ਕਈ ਵਾਰੀ ਕਹਿੰਦੇ ਜਿਹੜੀਆਂ ਪੁਰਾਣੀਆਂ ਗਰਾਰੀਆਂ ਫਸੀਆਂ ਹੁੰਦੀਆਂ ਨਾ ਉਹ ਨਿਕਲਣੀਆਂ ਬਹੁਤ ਮੁਸ਼ਕਿਲ ਆ, ਤੇ ਆਪਾਂ ਤਸਵੀਰ ਦੇ ਵਿੱਚ ਵੀ ਦੇਖ ਰਹੇ ਹਾਂ ਬਹੁਤ ਹੀ ਇੱਕ ਬਜ਼ੁਰਗ ਨੇਤਾ ਜਿਹੜੇ ਪੋਲੈਂਡ ਦੇ ਉਹ ਨਜ਼ਰ ਆ ਰਹੇ ਆ। ਤੇ ਕਹਿਣ ਨੂੰ ਇਹ ਦੇਸ਼ ਬਹੁਤ ਚੰਗੇ ਨੇ, ਖੁਸ਼ਹਾਲ ਨੇ, ਪਰ ਉੱਥੇ ਇਸ ਤਰੀਕੇ ਦਾ ਰੇਸਿਜ਼ਮ, ਇਸ ਤਰੀਕੇ ਦੀ ਜਿਹੜੀ ਸੈਕਸਿਜ਼ਮ ਆ ਉਹ ਬਹੁਤ ਜ਼ਿਆਦਾ ਜਿਹੜਾ ਆ ਉਹ ਪ੍ਰਚਲਿਤ ਆ, ਉਹ ਦੇਖਿਆ ਜਾਂਦਾ ਆ। ਸੋ ਉਹਨਾਂ ਦਾ ਨਾਮ ਜਿਹੜਾ ਜੈਨਸ ਮਿੱਕੇ ਕਰਕੇ ਨਾਮ ਉਹਨਾਂ ਦਾ MP ਹੈਗੇ ਆ ਜਿਹੜਾ ਦੱਸਿਆ ਜਾਂਦਾ ਜੀ। ਸੋ ਜਿਹੜਾ ਜੀ ਉਮੀਦ ਕਰਦੇ ਆ ਸਰੋਤਿਆਂ ਨੂੰ ਅੱਜ ਦਾ ਸਾਡਾ ਇਹ ਬੁਲੇਟਿਨ ਜਿਹੜਾ ਉਹ ਪਸੰਦ ਆਇਆ ਹੋਵੇਗਾ। ਕੱਲ ਨੂੰ ਫੇਰ ਜੁੜਾਂਗੇ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਦੇ ਨਾਲ ਹੋਰ ਇਮੀਗ੍ਰੇਸ਼ਨ ਅਪਡੇਟਸ ਆ ਉਸ ਨੂੰ ਲੈ ਕੇ, ਹੋਰ ਜਿਹੜੀਆਂ ਵੀ ਨਿਊਜ਼ ਆ ਅਮਰੀਕਾ ਦੇ ਨਾਲ ਸੰਬੰਧਿਤ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਉਦੋਂ ਤੱਕ ਲਈ ਹੁਣ ਇਜਾਜ਼ਤ ਦਿਓ, ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ, ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।